559 374 45 इन्होंने सारे का बहुत बहुत धन्यवाद। जेकर तुसीं या कोई होर कारोबार इस प्रोग्राम को स्पॉन्सर करना चाहते हो संपर्क कर सकते हो नंबर 408 722 76 98 के उत्ते। गलबात का सिलसिला मिंटो जी जे शुरू करते जाइए तो कहते विधान सभा सैशन तो पहला पंजाब के सारे विधायकों और मंत्रियों लई करोना टैसट कराना लाजमी। हाँ जी बिल्कुल, ये ते काफ़ी गरारी फसी हुई सी क्योंकि कोई दिशा निर्देश हाले तक आया नहीं सीगा सरकार बनियों, क्योंकि स्पीकर साहब भी चिंतित सीगे इस गल नूं लैके कि जे सरकार कोई फैसला नहीं लैंदी तो फिर तब सानू फैसला लेना पऊगा। और वैसे भी पार्टियां दुचिती च सन, अकाली दल भी वैसे दुचिती च आ कि आप जाइए कि ना जाइए सैशन च, क्योंकि उत्थे खेती आर्डीनेंस बिलों से भी गरारी फसनी आ। तो खैर दुचिती चौफेरे ही सीगी इस गल नूं लैके सीगे कि करोना टैस्टां दा की होऊगा। तो हुण सरकार ने ये लाजमी करार दिता वा कि जिस भी विधानकार ने विधान सभा दे विच शिरकत करनी आ तो पहला उन्होंने अपनी करोना टैसट की जी रिपोर्ट आ वो विखालनी पैनी आ। तो ये साफ तौर पर आ कि चाहे कोई विधायक आ, चाहे कोई मंत्री आ, चाहे कोई अधिकारी आ, चाहे कोई कर्मचारी आ, सारिਆਂ ਨੂੰ ना सिर्फ करोना टैसट कराना पऊगा बल्कि ये भी साबित करना पऊगा कि उन्होंने करोना जिहड़ा वो नैगेटिव आ। तो 28 अगस्त तो पहला सारिया जिहड़ियां रिपोर्टां ने वो जमा होणगियां ते उस तो बाद ही फिर विधान सभा दे विच बैठण की इजाजत होगी। उस तरह कहते आ कि कुछ एक्सट्रा बेंच लाने पैणगे क्योंकि अगे जिद्दां एक बेंच से दो बह जाते आ विधानकार, इस वारी कला कला ही होगा। तो खैर जो भी है देखते हैं हुण किस तरह करोना रिपोर्टिंग जी है जाके उत्थे फाइल करते हैं ਉਹਦੇ ਵਿੱਚ ਕਿੰਨੇ ਕੁ ਪੋਜ਼ਿਟਿਵ ਆਉਂਦੇ ਆ ਕਿੰਨੇ ਕੁ ਨੈਗੇਟਿਵ ਆਉਂਦੇ ਆ। ਤਾਂ ਦੂਜੀ ਚੀਜ਼ ਜਿਹੜੀ ਆ ਉਹ ਅੱਜ ਇੱਕ ਹੋਰ ਵੀ ਆ ਇਸੇ ਆਪਾਂ ਸੰਦਰਭ ਦੇ ਵਿੱਚ ਜੇ ਲਈਏ ਤਾਂ ਚੋਣ ਕਮਿਸ਼ਨ ਵੱਲੋਂ ਵੀ ਕੋਵਿਡ ਦੇ ਦੌਰਾਨ ਜੋ ਇਲੈਕਸ਼ਨਸ ਹੋਣੇ ਆ ਉਹਦੀ ਗਾਈਡਲਾਈਨਸ ਜਾਰੀ ਕੀਤੀ ਗਈ ਆ। ਤਾਂ ਮੇਰੇ ਖਿਆਲ ਦੇ ਨਾਲ ਇਹ ਪਹਿਲੀ ਵਾਰੀ ਆ ਜਦੋਂ ਇਲੈਕਸ਼ਨ ਲਈ ਇਸ ਤਰ੍ਹਾਂ ਬਿਮਾਰੀ ਕਰਕੇ ਇੱਕ ਗਾਈਡਲਾਈਨਸ ਜਿਹੜੀ ਆ ਉਹ ਜਾਰੀ ਕਰੂਗੇ। ਤਾਂ ਉਹਦੇ ਵਿੱਚ ਕੀ ਆ ਕਿ ਇਹਨਾਂ ਨੇ ਦੱਸਿਆ ਕਿ ਦੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬਾਈ ਇਲੈਕਸ਼ਨ ਹੋਣਗੇ ਜਾਂ ਬਿਹਾਰ ਦਾ ਇਲੈਕਸ਼ਨ ਜਿਸ ਤਰ੍ਹਾਂ ਆ ਰਿਹਾ ਤਾਂ ਇਹਦੇ ਤਹਿਤ ਉਮੀਦਵਾਰ ਜਿਹੜੇ ਆ ਆਨਲਾਈਨ ਨੋਮੀਨੇਸ਼ਨ ਕਰ ਸਕਣਗੇ ਤੇ ਲੋਕਾਂ ਨੂੰ ਚੋਣ ਨਾਲ ਸੰਬੰਧਿਤ ਗਤੀਵਿਧੀਆਂ ਦੌਰਾਨ ਮਾਸਕ ਪਾਉਣਾ ਲਾਜ਼ਮੀ ਹੋਏਗਾ। ਮਤਲਬ ਕਿ ਕੋਈ ਵੀ ਇਕੱਠ ਵਗੈਰਾ ਜਦੋਂ ਕਰਦੇ, ਵੈਸੇ ਇਕੱਠ ਤੇ ਮੈਨੂੰ ਲੱਗਦਾ ਬਹੁਤ ਛੋਟੇ ਹੋਣਗੇ। ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਜਿੱਦਾਂ ਵੋਟ ਪਾਉਣ ਜਾਣਾ ਵਾ ਉੱਥੇ ਵੀ ਇੱਕ ਡਿਸਟੈਂਸਿੰਗ ਜਿਹੜੀ ਆ ਉਹ ਬਰਕਰਾਰ ਰੱਖੀ ਜਾਊਗੀ। ਤੇ ਜਾਂ ਫਿਰ ਜਿੱਦਾਂ ਲਾ ਲਓ ਕਿ ਜੋ ਵੀ ਮਤਲਬ ਕਿਤੇ ਵੀ ਬੂਥ ਵਗੈਰਾ ਲਾਉਂਦੇ ਆ ਇਹ ਸਾਰੀਆਂ ਚੀਜ਼ਾਂ ਹੋਣਗੀਆਂ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਆਗਾਜ਼ ਹੋਏਗਾ ਇਸ ਗੱਲ ਨੂੰ ਲੈ ਕੇ ਕਿ ਹਾਂ ਭਾਈ ਗਾਂ ਜਦੋਂ ਨਵੰਬਰ ਦੇ ਵਿੱਚ ਬਿਹਾਰ ਅੰਦਰ ਚੋਣਾਂ ਹੋਣਗੀਆਂ ਉਹ ਸਾਰੀਆਂ ਅਸੀਂ ਤਿਆਰੀਆਂ ਕਰ ਲਈਏ। ਤਾਂ ਉਸ ਤੋਂ ਪਹਿਲਾਂ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਤਸਵੀਰ ਵਿਖਾਲਣੀ ਸ਼ੁਰੂ ਕਰ ਦਿੱਤੀ ਆ ਕਿ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਗਾਈਡਲਾਈਨ ਜਿਹੜੀ ਆ ਉਹ ਫੋਲੋ ਕਰਨੀ ਪਊਗੀ। ਤਾਂ ਖੈਰ ਦੇਖੋ ਅੱਗੇ ਕਿੰਨੇ ਕੁ ਇਲੈਕਸ਼ਨ ਹੈ ਜਿਹੜੇ ਉਹ ਇਹਨਾਂ ਗਾਈਡਲਾਈਨਸ ਦੇ ਤਹਿਤ ਹੁੰਦੇ ਆ। ਬਾਕੀ ਕੁਝ ਹੋਰ ਖਬਰਾਂ ਨੇ ਉਹ ਮੈਂ ਸਾਂਝੀਆਂ ਕਰ ਦੇਵਾਂ ਤੁਹਾਡੇ ਨਾਲ, ਫਿਰ ਆਪਾਂ ਅੱਗੇ ਚੱਲਦੇ ਆ। ਤਾਂ ਕਹਿੰਦੇ ਆ ਕਿ ਕਰੋਨਾ ਦੀ ਜਿਹੜੀ ਪਹਿਲੀ ਵੈਕਸੀਨ ਆ ਤੁਸੀਂ ਨਾਂ ਸੁਣ ਲਿਆ ਹੋਣਾ, ਰਸ਼ੀਅਨ ਨਾਮ ਆ ਸਪੁਤਨਿਕ 5। ਤਾਂ ਉਹਦੇ ਨਿਰਮਾਣ ਦੇ ਵਿੱਚ ਕਹਿੰਦੇ ਆ ਕਿ ਭਾਰਤ ਭਾਈਵਾਲੀ ਕਰੇਗਾ। ਇਹਦੇ ਹੁਣ ਨਤੀਜੇ ਕੀ ਹੋਣਗੇ ਇਹ ਕੋਈ ਨਹੀਂ ਕਹਿ ਸਕਦਾ ਕਿਉਂਕਿ ਹਾਲ ਦੀ ਘੜੀ ਆਪਾਂ ਉਸ ਦਿਨ ਆਖਰੀ ਵਾਰ ਜਦੋਂ ਅਪਡੇਟ ਦੇਖੀ ਸੀਗੀ ਇਹ ਕਿਹਾ ਜਾ ਰਿਹਾ ਸੀਗਾ ਕਿ ਤੀਜੇ ਫੇਜ਼ ਦੇ ਟਰਾਇਲ ਹੈ ਜਿਹੜੇ ਤੀਜੇ ਫੇਜ਼ ਦੇ ਉਹ ਕਰਨ ਜਾ ਰਹੇ ਆ। ਹਾਲੇ ਉਹ ਕਦੋਂ ਅਪਰੂਵਲ ਹਾਸਲ ਕਰਦੇ, ਕਦੋਂ ਮੈਨੂਫੈਕਚਰਿੰਗ ਸ਼ੁਰੂ ਕਰਦੇ ਆ ਤੇ ਕਾਮਯਾਬੀ ਨਾਲ ਸਾਰਾ ਕੁਝ ਕਰਦੇ ਵੇਖਣਾ ਲਾਜ਼ਮੀ ਹੋਏਗਾ। ਇਹ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਆਲਮੋਸਟ ਭਾਰਤ ਦੇ ਵਿੱਚ 70,000 ਨੂੰ ਅੰਕੜਾ ਪਹੁੰਚਿਆ ਪਿਆ ਔਰ ਪਿਛਲੇ 24 ਘੰਟਿਆਂ ਦੀ ਜੇ ਗੱਲ ਕਰੀਏ ਤਾਂ 1000 ਤੋਂ ਘੱਟ ਰਿਹਾ ਮੌਤਾਂ ਦਾ ਅੰਕੜਾ। ਵੈਸੇ ਇੱਕ ਚੀਜ਼ ਜਿਹੜੀ ਆ ਇੰਡੀਆ ਦੇ ਸੰਦਰਭ ਦੇ ਵਿੱਚ ਮੈਂ ਕਹਿਣੀ ਚਾਹਾਂਗਾ ਕਿ ਉਹ ਬਹੁਤ ਗੁੱਡ ਹੋ ਰਹੀ ਆ। ਇਹਨਾਂ ਦੀ ਜਿਹੜੀ ਰਿਕਵਰੀ ਰੇਟ ਆ ਉਹ ਮੇਰੇ ਖਿਆਲ ਦੇ ਨਾਲ ਆਲਮੋਸਟ ਲਾ ਲਓ ਕਿ ਹੁਣ 75 ਦੇ ਕਰੀਬ ਪਹੁੰਚਣ ਵਾਲੀ ਆ, 75 ਦੇ ਕਰੀਬ। ਤੇ ਕੁਝ ਮਾਹਰ ਦੱਸਦੇ ਆ ਕਿ ਜਦੋਂ 60-65 ਤੋਂ ਉੱਤੇ ਰਿਕਵਰੀ ਰੇਟ ਚਲੀ ਜਾਂਦੀ ਆ ਤਾਂ ਸਮਝ ਲਓ ਕਿ ਫਿਰ ਪੀਕ ਤੋਂ ਤੁਹਾਡਾ ਮੋੜਾ ਜਿਹੜਾ ਉਹ ਪੈਣਾ ਸ਼ੁਰੂ ਹੋ ਜਾਏਗਾ। ਪਰ ਇੰਡੀਆ ਦਾ ਇਹ ਮਾਮਲਾ ਥੋੜਾ ਉਲਟ ਹੋਇਆ ਪਿਆ ਕਿ 75 ਤੇ ਪਹੁੰਚ ਕੇ ਵੀ ਹਾਲੇ ਜਿਹੜੇ ਆ ਉਹ ਇਸ ਤਰ੍ਹਾਂ ਅੰਕੜੇ ਦੱਸ ਰਹੇ ਆ ਕਿ 1000 ਦੇ ਕਰੀਬ ਮੌਤ ਹੋ ਰਹੀ ਆ। ਵੈਸੇ ਮਾਹਰ ਤਸੱਲੀ ਦੇ ਰਹੇ ਆ
कि बहुत जल्दी इंडिया जिहड़ा पीक तो थल्ले नूं आएगा, क्योंकि जो 75% मतलब कि 65 ही रखा वैसे थे, कुछ मुल्कों के 60 62 65 तो यानी ये पीक जिहड़ा सीगा वो फिर डिकलाइन होना शुरू हो गया। तो खैर देखते हैं कि बनता। उधर साबका राष्ट्रपति है जिहड़े प्रणब मुखर्जी, उन्हों की हालत जिहड़ी आ वो ज्यों दी त्यों आ, मतलब कि वो काफ़ी ज़्यादा क्रिटिकल ने। इधर जो पंजाब की गल करिए दोपहर पीक दियाँ ये सारिया खबर होनगियां, नोट कर लो कि संगरूर च 2 मरीज उदों तक दम हो चुके सन। मृतकों का अंकड़ा इत्थे है जिहड़ा वो 65 हो चुका सी। 99 मामले तद तक सामने आ चुके सन। मोगा दे विच 2 मौतां, 49 मामले जिहड़े सामने आ चुके सीगे। जलंधर दे विच 105 मामले सामने आ चुके सीगे। मानसा च एक बजुर्ग की मौत हो चुकी सी। नवां शहर दे विच 21 मामले ते एक मौत जिहड़ी है वो रिकॉर्ड कर ली गई सी दोपहर तक। इस तो इलावा कपूरथला दे विच SSP सने 27 पॉजिटिव आ चुके सन। फिरोजपुर दे विच 27 और 39 बाद दे विच मामले जिहड़े सामने आए। अगले 3 दिन लिए पंजाब पुलिस ने अपना हैडकुआटर भी बंद कर लिया, ये नोट करने वाली चीज़ आ। इस तो इलावा थाना हैबोवाल अधीन जी एक जगतपुरी चौंकी आ, उहदे 15 पुलिस मुलाजम जिहड़े कोरोना पॉजिटिव पाए गए आ कि चौंकी बंद कर दी गई है। जे आही हाल रहा कि दवाई वाला सिस्टम ना चल पवे कि थाने खाली है, आप ही उत्ते शिकायत दर्ज करवाओ। इधर जलंधर पुलिस जी PPE किटां लैन गई सी दसते ते कैदी सिविल हस्पताल चो फरार हो गया। वो जिहड़े हैगे सी उत्थे मतलब कि गार्ड वाले वो कहते कि PPE किट पाउणी जरूरी सी, डॉक्टर कहते असीं खरीदण चले गए। तो मैं आख्या तुसीं आप काहनूं खरीदण गए सी? कैदी नूं कहंदे तूं खरीद लिया, तो खरीद लिया हुंदा। तो खैर आप PPE किट लैण चले गए तो वो आप ही PPE की किट बना के निकल गया। खैर जे ਆਪਾਂ कुछ इधर ऐलान होए आ पंजाब सरकार वालों, अज कैप्टन साहब मुखातब होए सी, उन्हां दी गल कर रही है अंत दे विच। तो उन्होंने कहा है कि काबू ना आने से 31 अगस्त तो बाद भी वधाई जा सकती है सख्ती। इस तो इलावा वो कहते हैं कि 30,000 की टैसटिंग जी असी हुण मतलब कि शो लई आ, यानी एक दिन के 30,000। इस तो इलावा उन्होंने कहा कि 144 की उलंघना जी खास तौर पर बर्दाश्त नहीं की जाएगी। राजसी पार्टियां उन्होंने आख दिता कि भाई अपना टल जो तुसीं 144 अं ला दी आ, तो हुण कटवट ना करो। खास तौर पर उन्होंने ये चताया वा कि जे इस तरह किया जाता तो फिर गिरफ्तारियां भी जिहड़ियां वो जरूर होणगियां। तो देखो हुण किन्नी कुछ सख्ती करते हैं, संकेत ते दे रहे हैं, पर मेरे ख्याल दे नाल देखो सख्ती कर लैण ठीक है, लोगों को समझा लैण बुझा लैण वो ठीक है। जे सोचण कि असीं करफ्यू ला देंगे, लॉकडाउन होर ला देंगे, तो फिर इसका मतलब वही निकलना। 22,000 करोड़ नूं चेपी अगे लग चुकी है, वो तुसीं देख लो, विचार लो। 400 करोड़ कहते कि करोना ते असीं खर्च कर दिता, मतलब कि आप ला लीए कि 22,500 करोड़ रुपया जिहड़ा वो हुण तक पंजाब है जिहड़ा घाटा खा चुका है। जे गां इस तरह की कोई सख्ताई करनी है तो अपना पढ़िया विचार लैण। जी जी, ये हुण देखण वाली गल रहूगी की बनदा आ। अगली जिहड़ी मिंटू जी गल करिए, कहंदे सुमेध सैनी विरुद्ध कतल की धारा च वाधा करन वाली अर्जी मंजूर। इसका मतलब है कि सुमेध सैनी है जिहड़ा वो अपनी जिंदगी की सब तो मैं कहूँ कसूती लड़ाई से दाखिल हो गया। इसका अर्थ यो ही निकलता है कि जो भी हुण तक वैसे तो बचता है, वो एक बीबी सीगी, उन्हें बहुत वड्डी लड़ाई लड़ी सी। तुहानूं याद होना लुधियाना मोटर्स वालियां दा मामला सीगा, सैनी मोटर्स वालियां दा, ते उहदे विच की सीगा कि बीबी दा पुत्तर एक शायद उहदा ड्राइवर सीगा, इस तरह सारे खपा दिते गए सीगे, सारा घर ही बर्बाद कर दिता गया। कहने का मतलब है तो बीबी 100 साल की होके तकरीबन गुजरी आ। अंतले पड़ाव तक उन्हें अंतले साह तक लड़ाई लड़ी पर इंसाफ नहीं मिलिया। तो इधर जिहड़ा मुल्तानी का परिवार आ वो तुहानूं पता कि सरदा पुजदा परिवार आ और काफ़ी पढ़िया लिखिया परिवार आ, इस करके उन्होंने भी बहुत ज़्यादा घालना घाली। कोई साधारण परिवार होंदा तो शायद डर के ही बह जाता, या पैसे धेले की भी दिक्कत आ जाती है, तो कई बार ये होंदा कि सौदेबाजी भी हो जाती है, इहो जिहे मामले च राजीनामा भी हो जाता। तो खैर ये हुण मामला 302 तक पहुँच गया। 302 की धारा कहते हैं कि दरख्त से लिख दी जाए तो दरख्त सुक जाता। जेल च अक्सर ये गल करते हैं
ਭਾਵ ਇਹ ਆ ਕਿ ਜੇ ਹੂੰ ਤੁਸੀਂ ਦਰਖਤ ਤੇ ਹਰੇ ਦਰਖਤ ਦੇ ਉੱਤੇ 302 ਲਿਖਦੇ ਹੋ ਤੇ ਉਹ ਵੀ ਸੁੱਕ ਜਾਂਦਾ। ਉਹ ਜੋੜਿਆ ਗਿਆ ਇਸ ਕੰਟੈਕਸਟ ਦੇ ਵਿੱਚ ਕਿ ਜੇ ਮੰਨ ਲਓ 302 ਲੱਗ ਗਈ, ਉਹ ਲੱਗਣੀ ਕਾਗਜ਼ਾਂ ਦੇ ਵਿੱਚ ਤੁਹਾਡਾ ਘਰ ਆ ਜਿਹੜਾ ਹਰਿਆ ਭਰਿਆ ਉਹ ਸੁੱਕ ਜਾਏਗਾ। ਕਹਿਣ ਦਾ ਭਾਵ ਇਹ ਹੈ ਕਿ ਜਾੜੀ ਬੰਦੇ ਦੀ ਸੁੱਕ ਜਾਂਦੀ ਆ। ਤਾਂ 302 ਬਹੁਤ ਖਤਰਨਾਕ ਧਾਰਾ ਹੈ। ਤਾਂ ਇਹਦੇ ਵਿੱਚ ਕੀ ਆ ਕਿ ਸਭ ਤੋਂ ਵੱਡੇ ਜਿਹੜੇ ਮੈਂ ਇਸ ਮਾਮਲੇ 'ਚ ਕਹੂੰਗਾ ਕਿ ਜਿਨ੍ਹਾਂ ਨੇ ਗੇਮ ਨੂੰ ਘੁਮਾਇਆ, ਘਮੱਕੜ ਜਿਹੜੇ ਸੀਗੇ ਪੂਰੇ, ਉਹ ਸੀਗੇ ਇਹਦੇ ਦੋ ਵਫਾਦਾਰ ਸਾਥੀ। ਇੱਕ ਸੀਗਾ ਇੰਸਪੈਕਟਰ ਸਾਬਕਾ ਤੇ ਇੱਕ ਸੀ ਸਬ ਇੰਸਪੈਕਟਰ ਸਾਬਕਾ। ਇੱਕ ਦਾ ਨਾਮ ਸ਼ਾਇਦ ਜਗੀਰ ਸਿੰਘ ਆ, ਇੱਕ ਦਾ ਨਾਮ ਕੁਲਦੀਪ ਸਿੰਘ ਸੰਧੂ ਆ। ਉਹ ਦੋਵੇਂ ਬਣ ਗਏ ਵਾਅਦਾ ਮਾਫ ਗਵਾਹ। ਵਾਅਦਾ ਮਾਫ ਗਵਾਹ ਕੀ ਹੁੰਦਾ ਹੈ ਕਿ ਤੁਸੀਂ ਵਾਅਦਾ ਕਰਨਾ ਸਰਕਾਰ ਦੇ ਨਾਲ ਜਾਂ ਕੋਰਟ ਦੇ ਨਾਲ ਕਿ ਮੈਂ ਜੋ 161 ਤੇ ਬਿਆਨ ਦੇਵਾਂਗਾ ਉਹਦੇ ਤੇ ਰਹੂੰਗਾ, ਅਦਰਵਾਈਜ਼ ਕੋਰਟ ਜਿਹੜੀ ਆ ਜੇ ਮੈਂ ਆਪਣੇ ਬਿਆਨ ਤੋਂ ਮੁੱਕਰਦਾ ਤਾਂ ਮੈਨੂੰ ਦੋਸ਼ੀਆਂ ਦੀ ਸੂਚੀ 'ਚ ਸ਼ਾਮਲ ਕਰ ਸਕਦੀ ਹੈ। ਮਤਲਬ ਕਿ ਇੱਕ ਤਰ੍ਹਾਂ ਨਾਲ ਤੁਸੀਂ ਲਿਖਤੀ ਦਿੰਦੇ ਹੋ, ਇੱਕ ਭਰੋਸਾ ਦਿੰਦੇ ਹੋ ਕਿ ਮੈਂ ਆਪਣੀ ਸਟੇਟਮੈਂਟ ਤੇ ਕਾਇਮ ਰਹੂੰਗਾ ਔਰ ਮੈਂ ਇਸ ਸਾਰੇ ਵਰਤਾਰੇ ਨੂੰ ਵੇਖਿਆ ਜਾਂ ਇਹਨਾਂ ਦੇ ਵਿੱਚ ਸ਼ਾਮਲ ਰਿਹਾ ਵਾਂ ਤੇ ਜੇ ਮੈਂ ਮੁੱਕਰਾਂ ਤੇ ਮੈਨੂੰ ਦੋਸ਼ੀ ਦੀ ਫਹਿਰਿਸਤ ਦੇ ਵਿੱਚ ਸ਼ਾਮਲ ਕਰ ਲਿਆ ਜਾ ਸਕਦਾ ਹੈ। ਸੋ ਇਹਨੂੰ ਕਹਿ ਦਿੰਦੇ ਆ ਵਾਅਦਾ ਮਾਫ ਗਵਾਹ, ਕਿਉਂਕਿ ਕਈ ਵਾਰ ਸ਼ਬਦ ਜਿਹੜੇ ਆ ਕਾਨੂੰਨੀ ਭਾਸ਼ਾ ਦੇ ਉਹ ਥੋੜੇ ਜਿਹੇ ਸਮਝੋ ਬਾਹਰ ਹੋ ਜਾਂਦੇ ਆ ਕਿ ਵਾਅਦਾ ਮਾਫ ਗਵਾਹ ਕੀ ਆ। ਤਾਂ ਇਹਨਾਂ ਨੇ ਵਾਅਦਾ ਮਾਫੀ ਗਵਾਹੀ ਜਿਹੜੀ ਆ ਉਹ ਦੇ ਦਿੱਤੀ ਆ ਤੇ ਇਹਦੇ ਵਿੱਚ ਸਾਫ਼ ਇਹਨਾਂ ਨੇ ਕਰ ਦਿੱਤਾ ਕਿ ਕਿਸ ਤਰੀਕੇ ਨਾਲ ਤਸ਼ੱਦਦ ਢਾਇਆ ਗਿਆ। ਇਹੋ ਜਿਹਾ ਤਸ਼ੱਦਦ ਢਾਇਆ ਗਿਆ ਬਲਵੰਤ ਸਿੰਘ ਮੁਲਤਾਨੀ ਤੇ ਕਿ ਦੱਸਿਆ ਨਹੀਂ ਜਾਂਦਾ, ਲੋਕ ਕੱਢੇ ਖੜੇ ਹੋ ਜਾਂਦੇ ਆ। ਇੰਨਾ ਜ਼ਿਆਦਾ ਤਸ਼ੱਦਦ ਜੋ ਕਿ ਹੁਣ ਸਟੇਟਮੈਂਟਾਂ ਦਰਜ ਹੋਈਆਂ, ਨਿਕਲ ਦੀਆਂ ਸਟੇਟਮੈਂਟਾਂ ਤੁਸੀਂ ਪੜ੍ਹ ਲਿਓ। ਮੈਂ ਤੇ ਸੁਣ ਕੇ ਉਹ ਕਿਸੇ ਨੇ ਪੜ੍ਹੀਆਂ ਨੇ ਮੇਰੇ ਖਿਆਲ ਦੇ ਨਾਲ ਤੇ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਹੋਈਆਂ ਤੇ ਬਹੁਤ ਦਿਲ ਨੂੰ ਖੁਸ਼ ਹੁੰਦਾ ਕਿ ਕਿਸ ਤਰ੍ਹਾਂ ਬੰਦੇ ਨੂੰ ਕੋਹ ਕੇ ਮਾਰਿਆ ਗਿਆ। ਤੇ ਇਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਫਿਰ ਇੱਕ ਗੁਰਦਾਸਪੁਰ ਦੇ ਵਿੱਚ ਐਵੇਂ ਡਰਾਮਾ ਜਿਹਾ ਰਚ ਦਿੱਤਾ ਗਿਆ ਕਿ ਪੁਲਿਸ ਹਿਰਾਸਤ ਚੋਂ ਭੱਜ ਗਿਆ, ਦਰਅਸਲ ਕੁੱਟ ਦਾ ਮਾਰਿਆ ਮਰ ਗਿਆ ਸੀਗਾ ਪਹਿਲਾਂ ਹੀ। ਤਾਂ ਇਹ ਸਟੇਟਮੈਂਟ ਜਿਹੜੀ ਸੀਗੀ ਉਹਨਾਂ ਦੀ ਉਹ ਪ੍ਰਵਾਨ ਕਰ ਲਈ ਗਈ। ਤਾਂ ਉਸ ਤੋਂ ਬਾਅਦ ਕੋਰਟ ਨੇ ਕਿਹਾ ਕਿ 302 ਮਾਮਲਾ ਜਿਹੜਾ ਉਹ ਬਣਦਾ ਵਾ, ਉਹਦੇ 'ਚ ਇਜ਼ਾਫਾ ਹੋ ਗਿਆ ਧਾਰਾ ਦਾ, ਪਰ ਨਾਲ ਇਹਨੂੰ 3 ਦਿਨ ਦਾ ਟਾਈਮ ਦੇ ਦਿੱਤਾ ਕੋਰਟ ਨੇ। 3 ਦਿਨ ਦਾ ਟਾਈਮ ਹੈ ਇਹਦੇ ਕੋਲ, ਪਰ ਮੈਨੂੰ ਨਹੀਂ ਲੱਗਦਾ ਕਿ ਹੁਣ ਸੈਂਟਰ ਤੋਂ ਬਿਨਾਂ ਕੋਈ ਸੁਮੇਧ ਸੈਣੀ ਦੀ ਬਾਂਹ ਫੜ ਸਕਦਾ, ਕਿਉਂਕਿ ਪੰਜਾਬ ਸਰਕਾਰ ਨੇ ਜੋ ਕਰਨਾ ਸੀ ਸੋ ਕਰ ਦਿੱਤਾ। ਤਾਂ ਹੁਣ ਸੁਮੇਧ ਸੈਣੀ ਨੂੰ ਜੇ ਕੋਈ ਬਚਾ ਸਕਦਾ ਤਾਂ ਉਹ ਸੈਂਟਰ ਸਰਕਾਰ ਆ, ਨਹੀਂ ਤੇ ਫਿਰ ਬਾਗ ਸੈਣੀ ਬਾਗ, ਕਿਉਂਕਿ ਬਾਗਮ ਬਾਗ ਲੱਗੇਗੀ। ਇਹ ਕੋਰਟ 'ਚ ਜਾ ਸਕਦਾ ਜਿਹੜਾ 3 ਦਿਨ ਦਾ ਸਮਾਂ ਮਤਲਬ ਕਿ ਅਪਰ ਕੋਰਟ 'ਚ ਜਾ ਸਕਦਾ, ਹੋਰ ਕੋਈ ਚਾਰਾ ਨਹੀਂ ਤੇ ਮੁਸ਼ਕਾਂ ਪੱਕੀਆਂ ਵੱਜ ਜਾਣੀਆਂ। ਕੱਲੀਆਂ ਸੈਣੀ ਦੀਆਂ ਨਹੀਂ, ਉਹਨਾਂ ਲੋਕਾਂ ਦੀਆਂ ਵੀ ਬੋਲਤੀਆਂ ਬੰਦ ਹੋਣਗੀਆਂ ਜਿਹੜੇ ਲੋਕ ਰਾਸ਼ਟਰਵਾਦਤਾ ਦਾ ਚਸ਼ਮਾ ਚੜਾ ਕੇ ਕਹਿੰਦੇ ਆ ਕਿ ਨਹੀਂ ਪੁਲਿਸ ਨੇ ਕਦੇ ਕੋਈ ਗਲਤ ਕੰਮ ਕੀਤਾ ਹੀ ਨਹੀਂ ਪੰਜਾਬ ਦੀ ਧਰਤੀ ਤੇ, ਉਹਦੇ ਸਿਰਫ ਲੋਕ ਜਿਹੜੇ ਐਵੇਂ ਇਲਜ਼ਾਮ ਲਾਉਂਦੇ ਆ। ਜੀ ਜੀ ਬਿਲਕੁਲ, ਇਹ ਚੀਜ਼ਾਂ ਤਾਂ ਕਈ ਵਾਰੀ ਜਿਹੜੀਆਂ ਝੂਠ ਸਾਬਤ ਹੋ ਚੁੱਕੀਆਂ ਇਹਨਾਂ ਦੀਆਂ, ਇਹ ਰਾਸ਼ਟਰਵਾਦ ਵਾਲੇ ਐਨਕਾਂ ਦੀਆਂ। ਅਗਲੀ ਮਿੰਟੋ ਜੀ ਗੱਲ ਕਰੀਏ, ਕਹਿੰਦੇ ਜਿਹੜੇ ਹੁਣ ਰੇਤ ਮਾਫੀਆ ਤੇ ਕੇਬਲ ਮਾਫੀਆ ਦੇ ਵਿੱਚ ਬਾਦਲ ਬਰਿੰਦਰ ਢਿੱਲੋਂ ਦੇ ਨਾਮ ਵੀ ਸ਼ੁਮਾਰ, ਮੁੱਖ ਮੰਤਰੀ ਜਾਂਚ ਕਰਾਉਣ ਬਡਹੇੜੀ ਦਾ ਜਿਹੜਾ ਇਹ ਬਿਆਨ। ਹਾਂਜੀ, ਇਹ ਜਿਹੜੇ ਹੈਗੇ ਆ ਨਾ ਬਡਹੇੜੀ ਸਾਹਿਬ, ਜੇ ਤੁਸੀਂ ਵੇਖੋਗੇ ਤਾਂ ਇਹ ਕੈਪਟਨ ਅਮਰਿੰਦਰ ਸਿੰਘ ਦੇ ਨਿਹਾਇਤ ਵਫਾਦਾਰ ਰਾਜਨੀਤਿਕ ਸ਼ਖਸ ਨੇ। ਸੋ ਕਹਿਣ ਦਾ ਭਾਵ ਇਹ ਆ ਕਿ ਕਾਫੀ ਜ਼ਿਆਦਾ ਇਹਨਾਂ ਦਾ ਵਜੂਦ ਆ। ਜੇ ਆਪਾਂ ਵੇਖੀਏ ਤਾਂ ਗੱਲ ਇਹ ਆ ਕਿ ਜੋ ਇਹ ਲਿਖ ਰਹੇ ਨੇ ਹੁਣ ਜਾਂ ਜੋ ਇਹ ਸਟੇਟਮੈਂਟ ਆ ਰਹੀਆਂ ਨੇ ਕਾਂਗਰਸੀਆਂ ਦੀਆਂ, ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀਗੀ ਕਿ ਇਹਨਾਂ ਦੇ ਇੱਕ ਲੀਡਰ ਨੇ ਹੀ ਪੱਤਰ ਲਿਖਿਆ ਸੀਗਾ ਜਿਨ੍ਹਾਂ ਦੇ ਨਾਮ ਨੂੰ ਲੈ ਕੇ ਵੀ ਕਾਫੀ ਉਸ ਦਿਨ ਕਨਫਿਊਜ਼ਨ ਕ੍ਰੀਏਟ ਹੋ ਗਈ ਸੀ, ਰਾਣਾ ਰਣਜੀਤ ਤੇ ਰਾਣਾ ਗੁਰਜੀਤ। ਤਾਂ ਹੁਣ ਇਹ ਜਿਹੜਾ ਹੈਗਾ ਸ਼ਖਸ ਬਹੁਤ ਵੱਡਾ ਸਿਆਸੀ ਵਜੂਦ ਆ ਰਜਿੰਦਰ ਸਿੰਘ ਬਡਹੇੜੀ, ਕਿਉਂਕਿ ਇਹੋ ਜਿਹੇ ਲੋਕ ਪਰਦੇ ਦੇ ਬਹੁਤਾ ਬਾਹਰ ਨਹੀਂ ਆਉਂਦੇ, ਪਰਦੇ ਦੇ ਪਿੱਛੇ ਰਹਿ ਕੇ ਸਿਆਸਤ ਖੇਡਦੇ ਆ, ਪਰ ਬਹੁਤ ਡੂੰਘੇ ਹੱਥ ਹੁੰਦੇ ਆ। ਅਸਲ 'ਚ ਇਹ ਇੰਡੀਆ ਜੱਟ ਮਹਾਂਸਭਾ ਦੇ ਕੌਮੀ ਡੈਲੀਗੇਟ ਵੀ ਆ। ਜੱਟ ਮਹਾਂਸਭਾ ਤੁਹਾਨੂੰ ਪਤਾ ਹੀ ਆ ਕਿ ਉਹ ਇੱਕ ਸੰਸਥਾ ਹੈ ਇਹਨਾਂ ਦੀ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਖਾਸ ਮੁਖਾਸ, ਔਰ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਵੀ ਨੇ। ਤਾਂ ਇਹਨਾਂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਬਰਿੰਦਰ ਢਿੱਲੋਂ ਦੇ ਰੇਤ ਮਾਫੀਆ ਤੇ ਕੇਬਲ ਮਾਫੀਆ ਦੇ ਬਿਆਨ ਤੇ ਜਵਾਬ ਦਿੰਦੇ ਆਖਿਆ ਕਿ ਰੇਤ ਮਾਫੀਆ ਵਿੱਚ ਬਰਿੰਦਰ ਢਿੱਲੋਂ ਦੇ ਨਾਮ ਦਾ ਵੀ ਜ਼ਿਕਰ ਆ ਰਿਹਾ ਹੈ। ਜਿਸ ਤਰ੍ਹਾਂ ਬਰਿੰਦਰ ਢਿੱਲੋਂ ਬਿਆਨਬਾਜ਼ੀ ਕਰ ਰਿਹਾ, ਤਾਂ ਇਹ ਤੁਸੀਂ ਦੇਖ ਲਓ। ਉਹਨਾਂ ਨੇ ਅੱਗੇ ਕਿਹਾ ਕਿ 4 ਮੰਤਰੀਆਂ ਤੋਂ ਇਲਾਵਾ 37 ਵਿਧਾਇਕਾਂ ਜਿਨ੍ਹਾਂ 'ਚ ਕਾਂਗਰਸ, ਅਕਾਲੀ ਦਲ, ਬਾਦਲ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋਂ ਇਲਾਵਾ ਬਾਦਲ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਪੁਲਿਸ ਅਫਸਰ ਤੇ ਸਾਬਕਾ ਜੱਜ ਵੀ ਸ਼ਾਮਲ ਆ।
ਹੁਣ ਤੁਸੀਂ ਕੀ ਕਹੋਗੇ ਇਸ ਤੋਂ ਬਾਅਦ? ਤੇ ਮੇਰੇ ਖਿਆਲ ਦੇ ਕਹਿੰਦੇ ਨਾ ਮੱਕੇ ਉੱਪਰਾਂ ਤੇ ਉਜਾੜ ਆ। ਇਹ ਤੋਂ ਪਰਾਂ ਕੀ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਖਾਸਮ ਖਾਸ ਬੰਦਾ ਔਰ ਬੜਾ ਵਫਾਦਾਰ ਬੰਦਾ, ਬਹੁਤ ਸਿਆਣਾ ਬੰਦਾ, ਜਿਹੜਾ ਕਿ ਕਈ ਅਹੁਦਿਆਂ ਤੇ ਬੈਠਾ, ਉਹ ਖੁਦ ਹੀ ਪੋਲ ਪੱਟੀ ਖੋਲ ਰਿਹਾ ਔਰ ਸਾਰੀ ਪੋਲ ਪੱਟੀ ਖੋਲ ਰਿਹਾ ਹੈ ਕਿ ਓਪੋਜੀਸ਼ਨ ਵੀ ਸ਼ਾਮਲ ਹੈ, ਬਿਊਰੋਕ੍ਰੇਸੀ ਵੀ ਸ਼ਾਮਲ ਹੈ, ਜੁਡੀਸ਼ਰੀ ਦੇ ਬੰਦੇ ਵੀ ਸ਼ਾਮਲ ਆ, ਪੁਲਿਸ ਅਫਸਰ ਵੀ ਸ਼ਾਮਲ ਹੈ। ਕੀ ਕਰੋਗੇ ਤੁਸੀਂ? ਪੰਜਾਬ ਨੂੰ ਬਚਾਊ ਕੌਣ ਜਦੋਂ ਸਾਰੇ ਹੀ ਰਲ ਗਏ? ਮਤਲਬ ਕਿ ਕਿਸੇ ਹੱਡਾ ਰੋੜੀ ਦੇ ਵਿੱਚ ਸਾਰੇ ਗਿਰਜ਼ਾਂ, ਇੱਲਾਂ, ਕੁੱਤੇ, ਖੂੰਖਾਰ, ਸਾਰੇ ਬਗਿਆੜ ਸਾਰੇ ਇਕੱਠੇ ਹੋ ਜਾਣ, ਕੌਣ ਬਚੂਗਾ ਉੱਥੇ? ਕੀ ਬਚੂਗਾ? ਕੋਈ ਮਾਸ ਦਾ ਲੋਥੜਾ ਵੀ ਨਹੀਂ ਬਚਣਾ। ਆਹ ਹਾਲ ਹੋ ਗਿਆ ਪੰਜਾਬ ਦਾ। ਹੁਣ ਦੇਖੋ, ਕੋਈ ਦੋਸ਼ ਸਧਾਰਨ ਬੰਦਾ ਲਾਵੇ, ਕੋਈ ਬੰਦਾ ਵਿਰੋਧੀ ਧਿਰ ਵਾਲਾ ਲਾਵੇ ਤਾਂ ਉਹ ਤੇ ਗੱਲ ਹੈ। ਹਾਲਾਂਕਿ ਹੁਣ ਵਰਿੰਦਰ ਸਿੰਘ ਢਿੱਲੋਂ ਹੈ ਜਿਹੜੇ, ਕਿਉਂਕਿ ਯੂਥ ਆਗੂ ਆ, ਕਾਫੀ ਪ੍ਰਭਾਵਸ਼ਾਲੀ ਆਗੂ ਆ, ਕਾਫੀ ਤੇਜ਼ ਤਰਾਰ ਬੁਲਾਰੇ ਆ, ਉਹਨਾਂ ਦਾ ਕੋਈ ਜਵਾਬੀ ਪ੍ਰਤੀਕਰਮ ਤੇ ਨਹੀਂ ਆਇਆ। ਨਿਊਜ਼ ਪੋਰਟਲ ਤੇ ਇਹ ਖਬਰਾਂ ਜਿਹੜੀਆਂ ਲੱਗ ਗਈਆਂ ਨੇ, ਬਾਬੂਸ਼ਾਹੀ ਵਰਗੀ ਜਿਹੜੀ ਵੈਬਸਾਈਟ ਹੈ ਉਹਨਾਂ ਨੇ ਵੀ ਸ਼ਾਇਆ ਕੀਤੀ ਹੈ ਖਬਰ, ਤਾਂ ਕਹਿੰਦਾ ਮਤਲਬ ਕਿ ਉਹਨਾਂ ਦਾ ਕੋਈ ਰਿਐਕਸ਼ਨ ਤੇ ਨਹੀਂ ਆਇਆ ਹਾਲ ਦੀ ਘੜੀ। ਪਰ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬਹੁਤ ਵੱਡਾ ਬਲਾਸਟ ਆ, ਬਹੁਤ ਵੱਡਾ ਬੰਬ ਆ। ਔਰ ਮੇਰੇ ਖਿਆਲ ਦੇ ਨਾਲ ਇਹ ਸੱਚ ਵੀ ਹੈਗਾ, ਸੱਚ ਵੀ ਆ। ਕਿਉਂਕਿ ਜੇ ਆਪਾਂ ਵੇਖੀਏ ਪੰਜਾਬ ਦੇ ਵਿੱਚ, ਤੁਸੀਂ ਹਿਸਾਬ ਲਾ ਲਓ, ਇੱਕ ਮੈਂ ਤੁਹਾਨੂੰ ਮੋਟਾ ਜਿਹਾ ਅੰਕੜਾ ਦੇ ਦਿੰਦਾ, ਤੁਸੀਂ ਆਪ ਹੀ ਸਮਝ ਜਾਓਗੇ ਕਿ ਕਿੰਨੀ ਮੋਟੀ ਲੁੱਟ ਹੁੰਦੀ ਹੋਏਗੀ। ਇਹਨਾਂ ਨੇ ਕਲਸਟਰ ਬਣਾਏ, ਕਿਉਂਕਿ ਜਦੋਂ ਆਪੋਜੀਸ਼ਨ ਸੀਗੇ ਇਹ ਕਹਿੰਦੇ ਸੀਗੇ ਕਿ 1000 ਕਰੋੜ ਦੀ ਰੇਤਾ ਵੇਚਿਆ ਕਰਾਂਗੇ 1 ਸਾਲ 'ਚ, ਤੇ ਅਕਾਲੀ ਭਾਜਪਾ ਸਰਕਾਰ ਜਿਹੜੀ ਸੀ ਉਹ ਜਾਂਦੀ ਵਾਰ ਵੇਚ ਕੇ ਗਈ, ਯਾਨੀ 1 ਸਾਲ ਦੀ 40 ਕਰੋੜ ਦੀ, ਤੇ ਕਹਿੰਦੇ 1000 ਕਰੋੜ ਦੀ ਵੇਚਾਂਗੇ ਜਦੋਂ ਆਏ ਸੀ। ਤੇ ਹੁਣ ਤੁਸੀਂ ਵੇਖ ਲਓ ਕਿ 60 ਕਲਸਟਰ ਇਹਨਾਂ ਨੇ ਬਣਾਏ ਆ, 3 ਸਾਲ ਦੀ ਬੋਲੀ ਦਿੱਤੀ ਹੈ ਸੁਖਪਾਲ ਸਿੰਘ ਖਹਿਰੇ ਨੇ, ਸਾਰੇ ਅੰਕੜੇ ਕੱਢ ਕੇ ਰੱਖ ਦਿੱਤੇ ਸਾਹਮਣੇ, ਤੇ ਸਾਰੀ ਕਮਾਈ ਹੈ ਜਿਹੜੀ ਉਹ ਮੇਰੇ ਖਿਆਲ ਦੇ ਨਾਲ ਹੈਗੀ ਹੈ 350 ਕਰੋੜ ਦੀ। ਤਾਂ ਇਹ ਆਪ ਅੰਦਾਜ਼ਾ ਲਾ ਲਓ, 350 ਜਾਂ 450 ਕਰੋੜ ਉਦੋਂ ਦੱਸਿਆ ਸੀ ਉਹਨਾਂ ਨੇ, ਤਾਂ ਕਿੰਨੀ ਘੱਟ ਕਮਾਈ ਹੈ, ਕਿੰਨੀ ਘੱਟ। 1 ਸਾਲ ਦਾ 100 ਕਰੋੜ ਰੁਪਈਆ ਜਿਹੜਾ ਬਣਦਾ। ਤੇ ਜੇ ਉਸ ਤਰ੍ਹਾਂ ਕਹਿੰਦੇ ਆ ਕਿ ਰੇਤ ਮਤਲਬ ਕਿ ਸਰਕਾਰ ਆਪਣੀ ਪੂਰੀ ਨਿਗਰਾਨੀ 'ਚ ਵੇਚੇ, ਤੇ ਦੱਸਦੇ ਆ ਕਿ ਇਹ ਕਾਰੋਬਾਰ ਹੈ ਜਿਹੜਾ ਉਹ ਕਈ ਹਜ਼ਾਰ ਕਰੋੜ ਤੱਕ ਜਾ ਸਕਦਾ। ਤਾਂ ਇਹ ਬਾਕੀ ਜਿਹੜਾ ਇਹ ਝਟਕਾ ਜਿਹਾ ਹਿਸਾਬ ਕਿਤਾਬ ਆ, ਕਿਉਂਕਿ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਹੁੰਦੀ ਆ। ਮਾਈਨਿੰਗ ਦੇ ਵੱਖੋ ਵੱਖਰੇ ਢੰਗ ਨੇ। ਦੇਖੋ ਕਿ ਪੈਲੀ ਲੈ ਲਈ ਤੇ ਉਹਦੇ ਨਾਲ ਦੀ ਜਿਹੜੀ ਪੈਲੀ ਆ ਉਹ ਨਾਲ ਚੱਕ ਦਿੱਤੀ। ਜੇ ਮੰਨ ਲਓ ਤੁਹਾਨੂੰ ਖੱਡ ਮਿਲ ਗਈ, ਖੱਡ 'ਚ ਤੈਅ ਆ ਕਿ ਤੁਸੀਂ ਇੰਨੀ ਰੇਤ ਚੱਕਣੀ ਹੈ 1 ਸਾਲ 'ਚ, ਉਹ ਤੁਹਾਨੂੰ ਪਤਾ ਹੀ ਨਹੀਂ ਕਿੰਨੀ ਕੁ ਚੱਕ ਲੈਂਦੇ ਰਲ ਮਿਲ ਕੇ, ਕੋਈ ਨਹੀਂ ਪੁੱਛਦਾ। ਗਾਂ ਗੁੰਡਾ ਪਰਚੀਆਂ ਲੱਗੀਆਂ ਨੇ। ਸੋ ਇਸ ਹਿਸਾਬ ਨਾਲ ਉੱਤੋਂ ਲੈ ਕੇ ਹੇਠਾਂ ਤੱਕ ਸਾਰੇ ਹੀ ਰਲੇ ਹੋਏ ਆ। ਪਰ ਇਹ ਆ ਕਿ ਆਪਾਂ ਆਪਣੇ ਪੱਧਰ ਤੇ ਕਿਸੇ ਨੂੰ ਦੋਸ਼ੀ ਨਹੀਂ ਗਰਦਾਨ ਸਕਦੇ, ਕਿਉਂਕਿ ਆ ਵੇਖੋ ਪਰਸੋਂ ਵੀ ਤਰਨਤਾਰਨ ਦੇ ਜਿਹੜੇ ਵਿਧਾਇਕ ਹੈ ਇਹਨਾਂ ਦੇ, ਉਹਨਾਂ ਤੇ ਦੋਸ਼ ਲਾਇਆ ਗਿਆ, ਮਾਮਲਾ ਕੋਰਟ ਕਚਹਿਰੀ ਤੱਕ ਵੀ ਗਿਆ, ਹਾਲਾਂਕਿ ਉਹਨਾਂ ਨੇ ਨਕਾਰਿਆ। ਸੋ ਇਹਦੀ ਹੁਣ ਜਾਂਚ ਪੜਤਾਲ ਜਿਹੜੀ ਆ ਪੰਜਾਬ ਸਰਕਾਰ ਨੂੰ ਖੁਦ ਮੰਗਣੀ ਚਾਹੀਦੀ ਆ ਕਿ ਸ਼ਰਾਬ ਦਾ ਅੱਗੇ ਬਲੈਕ ਵਾਲਾ ਕੰਮ ਖੁੱਲਿਆ ਤੇ ਤੁਹਾਡੇ ਬੰਦਿਆਂ ਨੇ ਹੀ ਖੋਲਿਆ ਕਿ ਹਾਂ ਭਾਈ ਆ ਕੁਛ ਹੋਇਆ। ਹੁਣ ਉਹ ਰੇਤ ਦਾ ਖੋਲ ਰਹੇ ਦਾ ਮਤਲਬ ਇਹ ਆ ਕਿ ਕੁਛ ਨਾ ਕੁਛ ਤੇ ਗੜਬੜ ਹੈ ਨਾ ਤੁਹਾਡੀ ਸਰਕਾਰ 'ਚ, ਕੁਛ ਨਾ ਕੁਛ ਤੇ ਗੜਬੜ ਹੈ। ਇਸ ਗੜਬੜ ਨੂੰ ਤੁਸੀਂ ਜੇ ਠੀਕ ਨਾ ਕਰੋ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਗੱਲ ਆ। ਔਰ ਹਾਈ ਕੋਰਟ ਨੇ ਤੇ ਇਹਨਾਂ ਨੂੰ ਇੱਥੋਂ ਤੱਕ ਕਿਹਾ ਕਿ ਇੱਕ ਪੋਰਟਲ ਹੀ ਬਣਾ ਛੱਡੋ, ਘੱਟੋ ਘੱਟ ਆਮ ਬੰਦਾ ਉਹਦੇ 'ਚ ਸ਼ਿਕਾਇਤ ਦਰਜ ਕਰਵਾ ਦੇਵੇ। ਸੋ ਬੜੀ ਕਰੋੜਾਂ ਅਰਬਾਂ ਦੀ ਖੇਡ ਆ, ਖੇਡੀ ਜਾਈ ਜਾ ਰਹੇ ਆ, ਲਗਾਤਾਰ ਖੇਡੀ ਜਾਈ ਜਾ ਰਹੇ ਆ। ਉਹ ਜਿਵੇਂ ਇੱਕ ਮਸ਼ਹੂਰੀ ਆਉਂਦੀ ਹੁੰਦੀ ਸੀਗੀ, ਇੱਕ ਜਵਾਕ ਹੁੰਦਾ ਹੈਗਾ ਤੇ ਉਹ ਖਿਡੌਣਾ ਜਿਹਾ ਘੁਮਾਈ ਜਾਂਦਾ ਘਰ ਵਾਲਾ, ਤੇ ਉਹ ਕਹਿੰਦਾ ਤੇਲ ਮੁੱਕਦਾ ਹੀ ਨਹੀਂ, ਤੇਲ ਮੁੱਕਦਾ ਹੀ ਨਹੀਂ। ਇਹਨਾਂ ਦਾ ਵੀ ਸਬਰ ਆ ਜਿਹੜਾ ਉਹ ਆਉਂਦਾ ਹੀ ਨਹੀਂ, ਬਸ ਬੇਸਬਰੇ ਹੋ ਕੇ ਛਕਾਈ ਜਾਂਦੇ ਆ। ਜੀ ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਪਿਛਲੇ 24 ਘੰਟਿਆਂ ਤੋਂ ਧਰਨੇ ਤੇ ਬੈਠੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਧਵਾਂ ਤੇ ਉਸਦੇ ਸੈਂਕੜੇ ਸਾਥੀਆਂ ਦੇ ਉੱਤੇ ਪੁਲਿਸ ਵੱਲੋਂ ਮੁਕੱਦਮਾ। ਕੁਲਤਾਰ ਸਿੰਘ ਸੰਧਵਾਂ ਨੇ ਹੋਰ ਸਿਆਪਾ ਪਾ ਲਿਆ, ਕਿਉਂਕਿ ਉਹ ਤੁਹਾਨੂੰ ਪਤਾ ਹੀ ਹੈ ਆਈਨ ਦਾ ਗਵਰਨਮੈਂਟ ਵਾਲਾ ਸਿਸਟਮ ਹੈ ਜਿਹੜਾ ਉਹਨਾਂ ਦਾ, ਕਈ ਵਾਰ ਉਹ ਆ ਜਾਂਦਾ ਬੁਲਾਵੇ ਤਾਂ ਫਿਰ ਉਹ ਝਗੜ ਪੈਂਦੇ ਆ। ਅੱਜ ਵੀ ਉਹ ਕਾਫੀ ਗਰਮ ਸੀਗੇ ਤੇ SSP ਦੇ ਨਾਲ ਤਕਰਾਰ ਵੀ ਹੋਈ ਆ। ਕਹਿੰਦੇ ਕਿ ਕਿਉਂਕਿ ਦੇਖੋ ਜਿਹੜੇ ਤਰਨਤਾਰਨ ਦੇ SSP ਆ ਉਹ ਹੈਗੇ ਆ ਧੁਲਦਈਆ, ਕਾਫੀ ਜ਼ਿਆਦਾ ਸਖਤ ਸੁਭਾਅ ਦੇ ਆ। ਪਰ ਇਸ ਟਾਈਮ ਤੁਹਾਨੂੰ ਪਤਾ ਹੂਚ ਟ੍ਰੈਜਡੀ ਜਿਹੜੀ ਹੋਈ ਆ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਫਸੇ ਹੋਏ ਆ। ਇਹ ਉਹੀ ਨੌਜਵਾਨ ਅਫਸਰ ਆ ਜਿਹਨੇ ਸਭ ਤੋਂ ਪਹਿਲਾਂ ਬਾਦਲਾਂ ਦੀ ਬੱਸ ਘੇਰ ਕੇ ਚਲਾਨ ਕੱਟਿਆ ਸੀ, ਯਾਦ ਹੋਣਾ ਤੁਹਾਨੂੰ, ਬੱਸ ਨਾਲ ਦੀ ਨਾਲ ਬਦਲ ਦਿੱਤਾ ਗਿਆ ਸੀਗਾ।
ਉਸ ਟਾਈਮ ਜਦੋਂ ਬਾਦਲਾਂ ਦੀ ਬੱਸ ਨੂੰ ਵੇਖ ਕੇ ਤੇ ਜਾਨਵਰ ਵੀ ਪਾਸੇ ਹੋ ਜਾਂਦੇ ਸੀ ਸੜਕਾਂ 'ਚ, ਯਾਦ ਹੋਣਾ ਤੁਹਾਨੂੰ, ਸਾਡੇ ਬਹੁਤ ਹੁੰਦੇ ਸੀ। ਤਾਂ ਖੈਰ ਤਾਂ ਇਹਨਾਂ ਨੇ ਧਰਨਾ ਲਾਇਆ ਉੱਥੇ, ਉਹ ਹੁਣ ਮੰਗ ਪੱਤਰ ਲੈਣ ਖੁਦ ਨਹੀਂ ਆਇਆ ਅਫਸਰ, ਤੇ ਇਹਨਾਂ ਨੇ ਫਿਰ ਉੱਥੇ ਬੋਲਣਾ ਸ਼ੁਰੂ ਕਰ ਦਿੱਤਾ। ਕਲਤਾਰ ਸਿੰਘ ਸੰਧਵਾ ਤੁਹਾਨੂੰ ਪਤਾ ਜਿਸ ਤਰ੍ਹਾਂ ਬੋਲਦੇ ਆ, ਉਹ ਕਹਿੰਦੇ ਕਿ MLA ਵੱਡਾ ਹੁੰਦਾ, ਮੈਂ MLA ਹਾਂ ਤੇ ਤੇਰੀਆਂ ਬੈਠਕਾਂ ਕਢਾਊਂਗਾ ਮੈਂ ਉੱਥੇ ਵਿਧਾਨ ਸਭਾ ਦੇ ਵਿੱਚ ਸੱਦ ਕੇ। ਜਦੋਂ ਹਾਂ ਗੱਲ ਕਹੀ ਤਾਂ ਫਿਰ ਨਾਲ ਉਹਨਾਂ ਨੇ ਚੱਕ ਕੇ ਤੇ ਧਮਕੀ ਦਾ ਵੀ ਲਾਤਾ, ਵੀ ਧਮਕੀ ਪੱਤਰ ਵੀ ਲਾਈ ਜਾਂਦੇ ਆ ਸਾਨੂੰ ਤੇ। ਸੋ ਇਸ ਕਰਕੇ ਮਾਮਲਾ ਉਹਨਾਂ ਨੇ ਕਾਫੀ ਵੱਡਾ ਜਿਹੜਾ ਬਣਾ ਦਿੱਤਾ। 188 ਜਿਹੜਾ ਉਹ ਚੱਲਦਾ ਹੀ ਅੱਜ ਕੱਲ੍ਹ ਡਿਜ਼ਾਸਟਰ ਮੈਨੇਜਮੈਂਟ ਐਕਟ, ਇਸ ਤੋਂ ਇਲਾਵਾ 269, 344, 342, 270, 283 ਇਹ ਸਭ ਕੁਛ ਹੈ ਜਿਹੜਾ ਲਾ ਦਿੱਤਾ। ਚਲੋ ਦੇਖੋ ਇਹ ਤਾਂ ਇਹਨਾਂ ਦਾ ਮਾਜਰਾ ਚੱਲਦਾ ਹੀ ਰਹਿਣਾ, ਇਹਨਾਂ ਦਾ ਮਾਮਲਾ ਚੱਲਦਾ ਰਹਿਣਾ ਰਾਜਨੀਤਿਕ ਲੋਕਾਂ ਦਾ। ਪਰ ਮੇਰੇ ਖਿਆਲ ਦੇ ਨਾਲ ਦੇਖੋ ਗੱਲ ਇਹ ਹੈ ਕਿ ਜੇ ਅਫਸਰ ਸੀਗਾ ਬੈਠਾ ਉੱਥੇ, ਪਹਿਲੀ ਗੱਲ ਤਾਂ ਇਹ ਹੈ ਕਿ ਐਡਾ ਵੱਡਾ ਇਕੱਠ ਕਰਨ ਦੀ ਕੀ ਜ਼ਰੂਰਤ ਹੈ। ਜੇ ਮੰਗ ਪੱਤਰ ਹੀ ਦੇਣਾ ਤੇ ਕੁਲਤਾਰ ਸਿੰਘ ਸੰਧਵਾ ਜਦੋਂ ਕਹਿੰਦੇ ਆ ਕਿ ਮੈਂ ਤੇਰੇ ਤੋਂ ਵੀ ਵੱਡਾ, ਤਾਂ ਇਕੱਲੇ ਹੀ ਤੁਰੇ ਜਾਂਦੇ ਤੇ ਮੰਗ ਪੱਤਰ ਦੇ ਆਉਂਦੇ। ਅਸੀਂ ਤੇ ਵੇਖੇ ਹਜ਼ਾਰਾਂ ਲੱਖਾਂ ਮੰਗ ਪੱਤਰ ਜਿਹੜੇ ਆ ਦਿੱਤੇ ਜਾਂਦੇ, ਅਜੇ ਤੱਕ ਮੰਗ ਪੱਤਰ ਤੇ ਕੋਈ ਪੱਤਰਕਾਰ ਤੁਰਿਆ ਤਾਂ ਹੈ ਨਹੀਂ। ਦੂਜੀ ਚੀਜ਼ ਇਹ ਆ ਕਿ ਗੱਲ ਇਹ ਆ ਕਿ ਤੁਸੀਂ ਆਪ ਜਾ ਕੇ ਉੱਥੇ 2 ਬੰਦੇ 4 ਬੰਦੇ ਜਾ ਕੇ ਫੜਾਓ ਤੇ ਕਿੱਡੀ ਕੁ ਗੱਲ ਆ, ਕੋਈ ਚੱਕਰ ਨਹੀਂ, ਕੋਈ ਫਰਕ ਨਹੀਂ ਪੈਂਦਾ ਸ਼ਾਨ ਦੇ ਵਿੱਚ। ਉੱਥੇ ਹੁਣ ਤੁਸੀਂ ਕਈ ਸੈਂਕੜਿਆਂ ਦਾ ਇਕੱਠ ਕਰ ਲਿਆ, ਮੰਨ ਲਓ ਕੱਲ ਨੂੰ ਕੋਈ ਗੱਲ ਹੋ ਜਾਂਦੀ ਹੈ, ਹੁਣ ਆਪਾਂ ਨੂੰ ਕੁਛ ਵੀ ਨਾ ਹੋਵੇ ਤੇ ਮੈਂ ਤਾਂ ਕਹਿੰਦਾ ਕਿ ਦੁਆ ਵੀ ਹੈ ਮੇਰੀ ਕਿ ਕਿਸੇ ਨੂੰ ਕੁਛ ਵੀ ਨੁਕਸਾਨ ਨਾ ਹੋਵੇ। ਪਰ ਗੱਲ ਇਹ ਹੈ ਕਿ ਐਵੇਂ ਹੁਣ ਵਿਆਹ 'ਚ ਜੀ ਦਾ ਲੇਖਾ ਪਾਉਣ ਵਾਲੀ ਗੱਲ ਹੈ। ਵਿਆਹ 'ਚ ਜੀ ਦਾ ਪਤਾ ਨਹੀਂ ਇਹ ਸ਼ਬਦ ਇਸਤੇਮਾਲ ਕਰੀਏ ਜਾਂ ਨਾ ਕਰੀਏ, ਕਿਉਂਕਿ ਇੱਕ ਪਾਸੇ ਤੇ ਜਿਹੜੀ ਆ ਇਸ ਵੇਲੇ ਲੜਾਈ ਜਿਹੜੀ ਉਹ ਅਸਲ ਮੁੱਦਿਆਂ ਦੀ ਲੜੀ ਜਾ ਰਹੀ ਹੈ, ਖੇਤੀ ਆਰਡੀਨੈਂਸ ਵਗੈਰਾ ਸਾਰਿਆਂ ਦੀ। ਤਾਂ ਇੱਕ ਪਾਸੇ ਇਸ ਤਰ੍ਹਾਂ ਦੇ ਪਰਚੇ ਦਰਜ ਹੋ ਜਾਣਗੇ, ਉਹਦੇ ਤੇ ਰਾਜਨੀਤੀ ਸ਼ੁਰੂ ਹੋ ਜਾਊਗੀ, ਤਾਂ ਮਾਮਲਾ ਜਿਹੜਾ ਹੈ ਉਹ ਦੂਸਰੇ ਪਾਸੇ ਨੂੰ ਮੁੜ ਪਊਗਾ। ਤੇ ਪਰ ਦੂਜੀ ਗੱਲ ਇਹ ਜੀ ਮੈਂ ਕਹਿੰਦਾ ਕਿ ਜੇ ਆ ਹੀ ਗਏ ਸੀ ਤੇ ਉੱਥੇ ਅਫਸਰ ਆਪਣਾ ਕੋਈ ਨੁਮਾਇੰਦਾ ਭੇਜ ਦਿੰਦਾ ਜਾਂ ਆਪ ਬਾਹਰ ਆ ਕੇ ਉਹਨਾਂ ਨੂੰ ਕਹਿੰਦਾ ਕਿ ਲਿਆਓ 2 ਬੰਦੇ ਪੜਾਓ ਮੰਗ ਪੱਤਰ, ਉਹਨਾਂ ਨੇ ਫੋਟੋ ਹੀ ਕਰਾਉਣੀ ਸੀ, ਕਿੱਡੀ ਕੋ ਆਖਰਾ ਚੱਲੀ ਹੈ। ਪਰ ਅਫਸਰਸ਼ਾਹੀ ਵੀ ਤੁਹਾਨੂੰ ਪਤਾ ਅੱਜ ਕੱਲ੍ਹ ਸਿਆਸਤਦਾਨਾਂ ਦਾ ਹੀ ਝੂਠਾ ਮਿੱਠਾ ਖਾ ਕੇ ਉਹਨਾਂ ਵਰਗੀ ਹੋਈ ਪਈ ਆ, ਕਦੇ ਕਦੇ ਉਹ ਵੀ ਆਕੜ ਰੱਖ ਲੈਂਦੇ ਆ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਮਿੰਟ 'ਚ ਗੱਲ ਕਰੀਏ, ਕਹਿੰਦੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਗੁਰੂ ਨਾਨਕ ਮੋਦੀ ਖਾਨੇ ਦੇ ਮੁੱਖ ਪ੍ਰਬੰਧਕ ਦੇ ਖਿਲਾਫ ਕੇਸ ਦਰਜ। ਹਾਂਜੀ, ਇਹ ਬਲਜਿੰਦਰ ਸਿੰਘ ਜਿੰਦੂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਹੁਣ ਦੇਖੋ ਮੈਂ ਕੋਈ ਵੀਡੀਓ ਵਾਡੀਓ ਤਾਂ ਸੁਣੀ ਨਹੀਂ, ਮੈਂ ਤੁਹਾਨੂੰ ਮੈਂ ਕਹਾਂ, ਪਰ ਜੋ ਕੁਛ ਹਿੰਦੂ ਭਾਈਚਾਰੇ ਦੇ ਵੀਰਾਂ ਨੇ ਸ਼ਿਕਾਇਤ ਦਰਜ ਕਰਵਾਈ ਆ ਉਹ ਇਸ ਚੀਜ਼ ਨੂੰ ਲੈ ਕੇ ਆ ਕਿ ਰਾਮ ਦੇ ਖਿਲਾਫ ਤੇ ਇਸ ਤੋਂ ਇਲਾਵਾ ਸੀਤਾ ਦੇ ਖਿਲਾਫ ਔਰ ਕੁਛ ਹੋਰ ਮਤਲਬ ਕਿ ਉਹਨਾਂ ਦੇ ਜੋ ਕਿ ਬਹੁਤ ਜ਼ਿਆਦਾ ਪੂਜਨੀਕ ਨੇ, ਤਾਂ ਉਹਨਾਂ ਦੇ ਖਿਲਾਫ ਇਹਨਾਂ ਨੇ ਕੋਈ ਸ਼ਬਦਾਵਲੀ ਜਿਹੜੀ ਇਸਤੇਮਾਲ ਕੀਤੀ ਆ। ਤਾਂ ਇਸ ਤੋਂ ਇਲਾਵਾ ਕਾਫੀ ਗੁੱਸੇ ਦੇ ਵਿੱਚ ਇਸ ਵੇਲੇ ਸੋਸ਼ਲ ਮੀਡੀਆ ਤੇ ਹਿੰਦੂ ਭਾਈਚਾਰੇ ਦੇ ਗਰੁੱਪ, ਤਾਂ ਉਹਨਾਂ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ 295A ਦੀ। ਉਸ ਤੋਂ ਬਾਅਦ ਬਲਜਿੰਦਰ ਸਿੰਘ ਜਿੰਦੂ ਦਾ ਜਿਹੜਾ ਮੋਦੀ ਖਾਨਾ ਹੈ ਨਾ ਉਹ ਵੀ ਬੰਦ ਹੋ ਗਿਆ ਤੇ ਉੱਥੇ ਇੱਕ ਬੈਨਰ ਲੱਗ ਗਿਆ ਕਿ ਬਲਜਿੰਦਰ ਸਿੰਘ ਜਿੰਦੂ ਦਾ ਬਹਾਨਾ ਹੈ, ਗੁਰੂ ਨਾਨਕ ਦਾ ਮੋਦੀ ਖਾਨਾ ਨਿਸ਼ਾਨਾ ਹੈ, ਇਸ ਤਰ੍ਹਾਂ ਸਭ ਤੇ ਕੁਛ ਲਿਖਿਆ ਹੋਇਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਸ਼ਖਸ ਇਹ ਗੱਲ ਕਹਿੰਦਾ ਹੈਗਾ ਕਿ ਮੈਂ ਮੱਥੇ ਤੇ ਗੋਲੀ ਖਾਊਂਗਾ ਪਰ ਇਹ ਸਭ ਕੁਛ ਨਹੀਂ ਹੋਣ ਦੇਊਗਾ, ਜਿਹੜਾ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਸੀਗਾ, ਉਹ ਇੱਕ ਪਰਚਾ ਹੋਣ ਤੇ ਹੀ, ਕਿਉਂਕਿ ਦੇਖੋ ਇਹਨਾਂ ਦਾ ਦਫਾੜ ਪਿਆ ਹੋਇਆ, ਜਿਹੜੀ ਇਹਨਾਂ ਦੀ ਪੁਰਾਣੀ ਟੀਮ ਸੀ ਉਹ ਅੱਡ ਹੋ ਗਈ, ਉਹ ਇੱਕ ਪਾਸੇ, ਬਲਜਿੰਦਰ ਜਿੰਦੂ ਇੱਕ ਪਾਸੇ ਆ, ਤੇ ਇਸ ਤੋਂ ਇਲਾਵਾ ਨਵੀਂ ਕੋਰ ਕਮੇਟੀ ਬਣਾਈ ਇਹਨਾਂ ਨੇ ਆਪਣੀ। ਪਰ ਗੱਲ ਇਹ ਆ ਕਿ ਚਲੋ ਬਲਜਿੰਦਰ ਸਿੰਘ ਜਿੰਦੂ ਤੇ ਪਰਚਾ ਹੋ ਗਿਆ, ਦੂਜੀ ਕੋਰ ਕਮੇਟੀ ਤੇ ਮੋਦੀ ਖਾਨਾ ਚਲਾ ਸਕਦੀ ਸੀ। ਉਹ ਜਿਹੜੀ ਇਹਨਾਂ ਦੀ ਪੁਰਾਣੀ ਟੀਮ ਹੈ, ਪੁਰਾਣੇ ਮੁੰਡੇ ਜਿਹੜੇ ਉਹ ਆ ਕੇ ਇੱਥੇ ਬਹਿ ਗਏ, ਕਹਿੰਦੇ ਕਿ ਜੇ ਕੋਈ ਐਸੀ ਵੈਸੀ ਗੱਲ ਹੈ ਤੇ ਅਸੀਂ ਇੱਥੇ ਦਿਨ ਰਾਤ ਪਹਿਰਾ ਦੇਣ ਨੂੰ ਤਿਆਰ ਆ, ਅਸੀਂ ਮਰਨ ਨੂੰ ਤਿਆਰ ਆ। ਮੋਦੀ ਖਾਨਾ ਜਿਹੜਾ ਬਾਬੇ ਨਾਨਕ ਦੇ ਨਾਮ ਤੇ ਆ ਉਹ ਨਹੀਂ ਬੰਦ ਹੋਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਨੇ, ਹੁਣ ਦੇਖੋ ਕੀ ਬਣਦਾ। ਪਰ ਮੇਰੇ ਖਿਆਲ ਦੇ ਨਾਲ ਬਾਕੀ ਜਿਹੜੇ ਧਾਰਮਿਕ ਲੋਕ ਆ, ਜਿਹੜੇ ਸ਼ਰਧਾਵਾਨ ਲੋਕ ਹੈ, ਚਾਹੇ ਕਿਸੇ ਵੀ ਧਰਮ ਦੇ ਆ, ਥੋੜ੍ਹੀ ਸਹਿਨਸ਼ੀਲਤਾ ਰੱਖਣੀ ਚਾਹੀਦੀ ਆ। ਹਾਂ ਠੀਕ ਆ, ਹਰ ਇੱਕ ਬੰਦੇ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਕਿਸੇ ਦੀ ਆਸਥਾ ਤੇ ਕਿਸੇ ਦੀਆਂ ਭਾਵਨਾਵਾਂ ਤੇ ਸੱਟ ਨਾ ਪਹੁੰਚਾਈ ਜਾਵੇ। ਪਰ ਧਾਰਮਿਕ ਲੋਕਾਂ ਨੂੰ ਵੀ ਸਹਿਨਸ਼ੀਲ ਥੋੜ੍ਹਾ ਬਣਨਾ ਚਾਹੀਦਾ। ਜੇ ਕੋਈ ਗੱਲ ਕਿਤੇ ਨਿਕਲ ਜਾਂਦੀ ਵੱਧ ਘੱਟ, ਹਾਲਾਂਕਿ ਮੈਂ ਕਿਸੇ ਦੀ ਪੱਖਦਾਰੀ ਨਹੀਂ ਕਰਦਾ, ਕਿਸੇ ਦੀ ਮੁਖਾਲਫਤ ਨਹੀਂ ਕਰਦਾ, ਮੈਂ ਤੇ ਹਰੇਕ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਵਾਲਾ ਬੰਦਾ ਵਾਂ, ਪਰ ਥੋੜ੍ਹਾ ਸਹਿਨਸ਼ੀਲਤਾ ਦਿਖਾਉਣੀ ਪਏਗੀ। ਕਿਉਂਕਿ ਇਸ ਤਰ੍ਹਾਂ ਕੀ ਹੋਏਗਾ ਕਿ ਇਹ ਮਾਮਲਾ ਜਿਹੜਾ ਦੂਸਰੇ ਪਾਸੇ ਨੂੰ ਜਾਏਗਾ ਕਿ ਜਿੱਦਾਂ ਲਾ ਲਓ 295A ਬਲਜਿੰਦਰ ਸਿੰਘ ਜਿੰਦੂ ਤੇ ਲੱਗੀ
ਤੇ ਬਹੁਤੇ ਲੋਕਾਂ ਨੇ ਇਹਨੂੰ ਆਪਣੇ ਧਰਮ ਤੇ ਹਮਲਾ ਮੰਨਣਾ। ਕੱਲ ਨੂੰ ਇਹ ਹੋਏਗਾ ਕਿ ਉਧਰੋਂ ਕੋਈ ਮਾੜੀ ਜੀ ਗੱਲ ਹੋਈ ਤੇ ਉਧਰੋਂ ਇਹ ਪਰਚਿਆਂ ਦੀ ਖੇਡ ਜਿਹੜੀ ਹੈ ਨਾ, ਇਹ ਨਹੀਂ ਖੇਡੀ ਜਾਣੀ ਚਾਹੀਦੀ। ਛੇਤੀ ਕੀਤਾ ਮੇਰੇ ਖਿਆਲ ਦੇ ਨਾਲ ਕੋਈ ਬੰਦਾ ਗੱਲ ਕਹਿ ਕੇ ਤੇ ਮੁੜ ਕੇ ਕਹਿੰਦਾ ਹਾਂ ਮੈਂ ਕਹੀ ਆ ਤੇ ਗੱਲ ਗਲਤ ਆ ਪਰ ਮੰਨਦਾ ਨਹੀਂ, ਫਿਰ ਤੇ ਠੀਕ ਹੈ ਆਪਾਂ ਕਹਿ ਸਕਦੇ ਆ। ਤੇ ਕਈ ਵਾਰ ਤੇ ਬੰਦਾ ਹੁੰਦਾ ਕਿ ਰਿਲਾਈਜ਼ ਵੀ ਕਰ ਲੈਂਦਾ, ਜਿੱਦਾਂ ਜਰਨੈਲ ਸਿੰਘ ਸੀਗਾ, ਉਹਦਾ ਮਾਮਲਾ ਸੀਗਾ, ਉਹਦੇ ਵਿੱਚ ਅਸੀਂ ਇਹ ਗੱਲ ਕਹੀ ਸੀਗੀ ਕਿ ਯਾਰ ਉਹਦੀ ਪਾਰਟੀ ਨੇ ਗਲਤ ਕੀਤਾ, ਉਸ ਬੰਦੇ ਨੇ ਉਸੇ ਦਿਨ ਹੀ ਰਿਲਾਈਜ਼ ਕਰ ਲਿਆ। ਜਦ ਰਿਲਾਈਜ਼ ਕਰ ਲਿਆ ਤਾਂ ਘੱਟੋ ਘੱਟ ਉਹਦਾ ਪੱਖ ਤਾਂ ਸੁਣਿਆ ਜਾਂਦਾ, ਉਸ ਤੋਂ ਬਾਅਦ ਐਕਸ਼ਨ ਜੋ ਮਰਜ਼ੀ ਕਰਨੇ ਦੇ। ਮਤਲਬ ਮੇਰੇ ਕਹਿਣ ਦਾ ਇਹ ਹੋਇਆ ਕਿ ਥੋੜਾ ਸਹਿਣਸ਼ੀਲ ਬਣਨਾ ਚਾਹੀਦਾ, ਥੋੜਾ ਜ਼ਿੰਮੇਵਾਰ ਵੀ ਬਣਨਾ ਚਾਹੀਦਾ। ਦੋਏ ਚੀਜ਼ਾਂ ਕਿ ਤੁਸੀਂ ਆਪਣੇ ਪੱਧਰ ਤੇ ਜ਼ਿੰਮੇਵਾਰ ਵੀ ਰਹੋ, ਸਤਿਕਾਰ ਅਗਲੇ ਦਾ ਬਹਾਲ ਰਵੇ, ਅਗਲੇ ਦੀਆਂ ਵੀ ਭਾਵਨਾਵਾਂ, ਪਰ ਥੋੜੇ ਸਹਿਣਸ਼ੀਲ ਵੀ ਰਹਿਣ ਦੀ ਜ਼ਰੂਰਤ ਆ। ਜੇ ਇਸ ਪਾਸੇ ਤੁਰੋਗੇ ਤਾਂ ਕੱਲ੍ਹ ਨੂੰ ਉਧਰੋਂ ਵੀ ਪਰਚੇ ਤੇ ਉਧਰੋਂ ਵੀ ਪਰਚੇ, ਇਹ ਖੇਡ ਕਿਤੇ ਅਗਾਂਹ ਨਾ ਚਲੀ ਜਾਵੇ। ਜੀ ਜੀ, ਤੇ ਇਸ ਤੋਂ ਤੇ ਦੱਸਦੇ ਜਾਈਏ ਇੱਕ ਜਿਹੜਾ ਹੋਰ ਸਵਾਲ ਪੁੱਛ ਕੇ ਫਿਰ ਅਸੀਂ ਬ੍ਰੇਕ ਲੈਣੀ ਹੈ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜੇ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਫਿਰ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਇਸ ਨੰਬਰ ਦੇ 'ਤੇ ਤੁਸੀਂ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਕਹਿੰਦੇ ਦੁੱਲੋ ਦੇ ਘਰ ਦੇ ਘਿਰਾਓ ਸੰਬੰਧੀ ਆਸ਼ਾ ਕੁਮਾਰੀ ਦੀ ਸਫਾਈ। ਦੇਖੋ ਬੀਬੀ ਆਸ਼ਾ ਕੁਮਾਰੀ ਨੇ ਇਹ ਗੱਲ ਆਖੀ ਆ ਕਿ ਹਾਈ ਕਮਾਂਡ ਦਾ ਕੋਈ ਹੁਕਮ ਨਹੀਂ ਹੋਇਆ ਕਿ ਕਿਸੇ ਦਾ ਘਰ ਜਾ ਕੇ ਘੇਰੋ। ਮਤਲਬ ਕਿ ਇਹਨਾਂ ਦੇ ਘਰਾਂ ਦਾ ਘਿਰਾਓ ਹੋ ਰਿਹਾ ਨਾ। ਬਾਜਵਾ ਸਾਹਿਬ ਦਾ ਵੀ ਗਏ ਸੀਗੇ ਘਰ ਘੇਰਨ ਤੇ ਉਹਦੇ ਘਰ ਹੀ ਨਹੀਂ ਮਿਲੇ, ਤੇ ਦੁੱਲੋ ਸਾਹਿਬ ਦੀ ਕੋਠੀ ਦਾ ਲਗਾਤਾਰ 4 ਦਿਨ ਤੋਂ ਚੱਲਦਾ ਪਿਆ ਘਿਰਾਓ। ਤੇ ਜਦੋਂ ਹੁਣ ਇਹ ਗੱਲ ਪੁੱਛੀ ਜਾ ਰਹੀ ਆ ਕਿ ਆਖਰਕਾਰ ਇਹ ਘਿਰਾਓ ਹੈ ਜਿਹੜਾ ਯੂਥ ਕਾਂਗਰਸੀ ਕਰਦੇ ਪਏ ਆ, ਇਹ ਕਰਵਾ ਕੌਣ ਰਿਹਾ ਵਾ? ਤੇ ਉਹ ਕਹਿੰਦੇ ਆ ਕਿ ਨਹੀਂ ਹਾਈ ਕਮਾਂਡ ਦਾ ਤਾਂ ਕੋਈ ਇਹੋ ਜਿਹਾ ਹੁਕਮ ਨਹੀਂ ਹੈਗਾ। ਤੇ ਇਹਦਾ ਮਤਲਬ ਕਿ ਫਿਰ ਲੋਕ ਕਮਾਨ ਹੈ ਜਿਹੜੀ ਇੱਕ ਹਾਈ ਕਮਾਨ ਹੋ ਗਈ ਤੇ ਇੱਕ ਉਸ ਤੋਂ ਲੋਕ ਕਮਾਨ ਹੋ ਗਈ ਨਾ। ਤੇ ਲੋ ਤੋਂ ਲੋ ਤੇ ਬੜੀਆਂ ਸਲੋ ਕਮਾਨਾਂ ਕਈ ਹੁੰਦੀਆਂ ਗਾਂ ਦੀ ਗਾਂ। ਪਰ ਇਹਦਾ ਮਤਲਬ ਇਹ ਆ ਕਿ ਫਿਰ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਹੋ ਰਹੀ ਆ, ਕਿਉਂਕਿ ਇੱਥੇ ਸਿਆਸੀ ਵਿਰੋਧੀ ਆਪਾਂ ਨੂੰ ਸਭ ਨੂੰ ਪਤਾ ਕਿ ਉਲਟ ਇੱਕ ਦੂਜੇ ਦੇ ਕਿ ਕੀ ਇੱਥੋਂ ਜਿਹੜੇ ਇਸ ਤਰ੍ਹਾਂ ਦੇ ਇਸ ਤਰੀਕੇ ਦੇ ਲੀਡਰ ਆ, ਇਸ ਕੱਦ ਦੇ ਲੀਡਰ ਆ, ਇਸ ਕਤਾਰ ਦੇ ਲੀਡਰ ਆ, ਕਿ ਉਹ ਕਰਾ ਰਹੇ ਫਿਰ ਆਪਣੇ ਪੱਧਰ ਤੇ। ਯਾਨੀ ਇਹ ਬਿਆਨ ਹੈ ਜਿਹੜਾ ਉਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਪੈਦਾ ਕਰਦਾ ਕਿ ਕਾਂਗਰਸ ਦੇ ਵਿੱਚ ਚੱਲ ਕੀ ਰਿਹਾ। ਆਪਾਂ ਹੁਣ ਪਿੱਛੇ ਗੱਲ ਕਰਕੇ ਆਏ ਹਾਂ, ਤਾਂ ਹੁਣ ਅਗਲੀ ਗੱਲ ਇਹ ਪ੍ਰਸ਼ਨ ਦੇ ਰੂਪ ਦੇ ਵਿੱਚ ਹੀ ਰਹੇਗੀ ਕਿ ਜੇ ਹਾਈ ਕਮਾਂਡ ਨੇ ਨਹੀਂ ਕਿਹਾ ਤੇ ਜੇ ਕੋਈ ਹੋਰ ਆਫੀਸ਼ੀਅਲੀ ਸਟੇਟਮੈਂਟ ਇਸ ਤਰ੍ਹਾਂ ਦੀ ਨਹੀਂ ਆਈ ਕਿ ਘਿਰਾਓ ਕੀਤੇ ਜਾਣ, ਤੇ ਫਿਰ ਘਿਰਾਓ ਕਰਵਾ ਕੌਣ ਰਿਹਾ ਸ਼ਮਸ਼ੇਰ ਸਿੰਘ ਦੁੱਲੋ ਰਾਦੇ? ਇਹ ਗੱਲ ਸੋਚਣ ਵਾਲੀ ਹੈ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਇਸ ਤੋਂ ਇੱਦਾਂ ਹੀ ਪੰਜਾਬੀ ਰੇਡੀਓ ਯੂਨੀਵਰਸਿਟੀ ਦੇ ਪ੍ਰੋਗਰਾਮ ਜਿਹੜਾ ਖਬਰ 'ਤੇ ਨਜ਼ਰ ਚੱਲਦਾ ਰਹੇਗਾ। ਤੁਸੀਂ ਹੁਣ ਬ੍ਰੇਕ ਤੋਂ ਬਾਅਦ ਦੇ ਵਿੱਚ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082 272 5200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916-622-2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਮਰਦਮਸ਼ੁਮਾਰੀ ਸ਼ੁਰੂ ਹੋ ਗਈ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਚਾਹੀਏ ਸੰਗਤ। 2020 ਦੀ ਅਮਰੀਕਾ ਦੀ ਮਰਦਮਸ਼ੁਮਾਰੀ ਸ਼ੁਰੂ ਹੋ ਚੁੱਕੀ ਹੈ। ਤੁਹਾਡੇ 10 ਮਿੰਟ ਕੈਲੀਫੋਰਨੀਆ ਦੇ ਵਿੱਚ ਅਗਲੇ 10 ਸਾਲਾਂ ਦੀ ਮਰਦਮਸ਼ੁਮਾਰੀ ਦੇ ਉੱਤੇ ਅਸਰ ਪਾਉਣਗੇ। ਹਰ 10 ਸਾਲ ਬਾਅਦ ਅਮਰੀਕਾ ਦੀ ਮਰਦਮਸ਼ੁਮਾਰੀ ਵਿਭਾਗ ਉਸ ਹਰ ਇੱਕ ਵਿਅਕਤੀ ਦੀ ਗਿਣਤੀ ਕਰਦਾ ਹੈ ਜੋ ਅਮਰੀਕਾ ਦਾ ਵਸਨੀਕ ਹੈ। ਇਸ ਗਿਣਤੀ ਦੇ ਨਾਲ ਸਕੂਲ, ਸੜਕਾਂ, ਬੱਚਿਆਂ ਦੀ ਦੇਖਭਾਲ ਤੇ ਹੋਰ ਸਰਕਾਰੀ ਯੋਜਨਾਵਾਂ ਦੇ ਫੰਡਾਂ ਤੇ ਅਸਰ ਪੈਂਦਾ ਹੈ। ਮਰਦਮਸ਼ੁਮਾਰੀ ਵਿੱਚ ਤੁਹਾਡੇ ਦਿੱਤੇ ਹੋਏ ਜਵਾਬ ਗੁਪਤ ਰੱਖੇ ਜਾਣਗੇ ਤੇ ਤੁਹਾਡੇ ਖਿਲਾਫ ਨਹੀਂ ਵਰਤੇ ਜਾਣਗੇ। ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਇਸ ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਲਈਏ ਤਾਂ ਜੋ ਆਪਣੇ ਭਾਈਚਾਰੇ ਨੂੰ ਲੋੜੀਂਦੀਆਂ ਸਹੂਲਤਾਂ ਮਿਲ ਸਕਣ।
ਤੁਸੀਂ ਇਸ ਮਰਦਮਸ਼ੁਮਾਰੀ ਦੇ ਫਾਰਮ ਆਨਲਾਈਨ ਤੇ ਫੋਨ ਦੇ ਰਾਹੀਂ ਭਰ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਵਿਜ਼ਿਟ ਕਰੋ 2020census.go। ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ 559 677 7454। ਚੇਤਾ ਰਹੇ, ਇਹ ਸਾਡੇ ਭਾਈਚਾਰੇ ਦੇ ਹਿੱਤਾਂ ਦੇ ਲਈ ਬਹੁਤ ਜ਼ਰੂਰੀ ਹੈ। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੋਵਿਡ-19 ਦੇ ਕਰਕੇ ਤੁਸੀਂ ਘਰ ਦੀਆਂ ਪੇਮੈਂਟ ਮਿਸ ਕਰ ਚੁੱਕੇ ਹੋ ਜਾਂ ਫੋਰਬੀਅਰੈਂਸ ਲਈ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਘੱਟ ਰੇਟ ਦੇ ਉੱਤੇ ਰੀਫਾਈਨੈਂਸ ਕਰਵਾ ਸਕਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਸ ਮੌਕੇ ਵਿਸ਼ੇਸ਼ ਆਫਰ 250,000 ਲੋਨ ਦੇ ਉੱਤੇ 30 year fixed 2.875% APR, 15 year fixed 2.5% APR। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com, zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916-712-2735। NMLS ID 280053, BRE license number 01357217। ਸਮੁੰਦਰਾਂ ਤੋਂ ਪਾਰ ਜਿਸ ਦੀ ਗੂੰਜੇ ਆਵਾਜ਼, ਮਹਿਫਲਾਂ ਸਜਾਵੇ ਜਿਸ ਦੀ ਮਿੱਠੀ ਆਵਾਜ਼, ਮਾਂ ਬੋਲੀ ਨੂੰ ਬਚਾਵੇ ਉਹ ਸੁਨਹਿਰੀ ਆਵਾਜ਼, ਜੋੜੇ ਸਭ ਨੂੰ ਵਿਰਸੇ ਨਾਲ ਉਹ ਆਵਾਜ਼ ਜੋ ਸਭ ਦੇ ਮਨ ਨੂੰ ਭਾਵੇ, ਉਹ ਆਵਾਜ਼ ਸਿਰਫ ਪੰਜਾਬੀ ਰੇਡੀਓ USA ਤੋਂ ਆਵੇ। ਮੈਨੂੰ ਤੇਰੇ ਜਿਹਾ ਸੋਹਣਾ ਕੋਈ ਲੱਭਦਾ ਨਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ। ਜੀ ਤੇ ਸਰੋਤਿਓ ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਹਾਂ ਕਾਲਸ ਜਿਹੜੀਆਂ ਲਈਆਂ ਜਾ ਰਹੀਆਂ ਆ ਸਟੂਡੀਓ ਦੇ ਵਿੱਚ। ਕਾਲ ਕਰਨ ਦੇ ਲਈ, ਸਵਾਲ ਪੁੱਛਣ ਦੇ ਲਈ ਨੰਬਰ ਹੈ 408 272 5200 408 272 5200। ਆਪਣੇ ਕਾਲਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ। ਅਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਮਿੰਟੂ ਜੀ। ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਜਰਨੈਲ ਸਿੰਘ ਨੂੰ ਕੱਢਿਆ ਇਹਨਾਂ ਨੇ, ਉਹਦੇ ਵਿੱਚ ਭਗਵੰਤ ਮਾਨ ਕਾਰਨ ਤਾਂ ਨਹੀਂ ਵੀ ਇਹ ਗੱਲ ਸੁਣੀ ਗਈ ਸੀ ਕਿ ਉਹਦੇ ਫੰਕਸ਼ਨ ਤੇ ਕਿਤੇ ਸ਼ਰਾਬ ਪੀ ਕੇ ਚਲ ਗਿਆ, ਪਰਿਵਾਰ ਨੇ ਵਿਰੋਧ ਕੀਤਾ ਤੇ ਉਹ ਜਰੀਆ ਬਣਿਆ ਹੋਵੇ, ਜਾਂ ਇਹਦੇ ਬਾਰੇ ਕੋਈ ਜਾਣਕਾਰੀ ਹੈ ਕਿ ਤਾਂ ਦੱਸੋਗੇ ਜੀ? ਜੀ ਧੰਨਵਾਦ ਜੀ। ਨਹੀਂ ਮੈਂ ਤੁਹਾਨੂੰ ਨਾ ਇੱਕ ਬੇਨਤੀ ਕਰੂੰਗਾ ਸਰ ਕਿ ਜਿਹੜੀਆਂ ਖਬਰਾਂ ਜੀਆਂ ਬਣੀਆਂ ਹੁੰਦੀਆਂ ਨਾ ਤੇ ਇੱਥੇ ਪਾਉਂਦੀਆਂ ਫਿਰਦੀਆਂ ਸੋਸ਼ਲ ਮੀਡੀਆ ਤੇ, ਇਹਨਾਂ ਚੀਜ਼ਾਂ ਨੂੰ ਨਾ ਲਿਆ ਕਰੋ ਸੀਰੀਅਸਲੀ। ਇਹ ਖਬਰ ਬਣਾ ਕੇ ਇਹਨਾਂ ਦੇ IT ਸੈੱਲ ਵਾਲੇ ਜਿਹੜੇ ਆ ਉਹ ਅਗਾਂਹ ਸਰਕੂਲੇਟ ਕਰ ਦਿੰਦੇ ਆ। ਉਹ ਮੈਂ ਵੀ ਪੜ੍ਹੀ ਆ, ਬਿਲਕੁਲ ਉਹਦੇ 'ਚ ਕੋਈ ਸੱਚਾਈ ਨਹੀਂ ਹੈਗੀ, ਬਿਲਕੁਲ ਉਹਦੇ 'ਚ ਕੋਈ ਤਥਾਤਮਕ ਚੀਜ਼ ਨਹੀਂ ਹੈਗੀ। ਉਹ ਇੱਕ ਸਿਰਫ ਤੇ ਸਿਰਫ ਜਿੱਦਾਂ ਫੇਕ ਖਬਰ ਬਣਾਈ ਜਾਂਦੇ, ਉਹ ਬਣਾਈ ਜਾਂਦੇ, ਉਹ ਉਹਨਾਂ ਦੀਆਂ ਬਣਾਈ ਜਾਂਦੇ, ਉਹ ਉਹਨਾਂ ਦੀਆਂ ਬਣਾਈ ਜਾਂਦੇ ਆ, ਉਹ ਸੁਖਬੀਰ ਸਿੰਘ ਬਾਦਲ ਤੇ ਬਣਾਈ ਜਾਂਦੇ ਆ, ਉਹ ਭਗਵੰਤ ਮਾਨ ਤੇ ਬਣਾਈ ਜਾਂਦੇ ਆ। ਸੋ ਬਿਲਕੁਲ ਗਲਤ ਗੱਲ ਆ। ਅਪੀਲ ਕਰਾਂਗੇ, ਮੈਂ ਗਾਂ ਵੀ ਕਹੂੰਗਾ ਕਿ ਇਹ ਚੀਜ਼ ਜਿਹੜੀ ਆ ਗਲਤ ਆ, ਕਿਉਂਕਿ ਮੈਂ ਦੇਖਿਆ ਕੁਛ ਜਿਹੜੇ ਮੀਡੀਆ ਅਦਾਰੇ ਆ ਦੇਖੋ ਮੇਰੇ ਸਾਹਮਣੇ ਇੱਕ ਹੁਣ ਆਈ ਪਈ ਆ ਕਿ ਮੁੜ ਸਿਹਰੇ ਬੰਨਣ ਦੀ ਤਿਆਰੀ 'ਚ ਭਗਵੰਤ ਮਾਨ। 15 ਸਾਲ ਛੋਟੀ ਕੁੜੀ ਦੇ ਘਰ ਬਰਾਤ ਲੈ ਚੁੱਕਣ ਦੀਆਂ ਚਰਚਾਵਾਂ ਨੇ ਫੜਿਆ ਜ਼ੋਰ। ਮੈਂ ਪਹਿਲੀ ਨਜ਼ਰੇ ਹੀ ਕਹਿ ਸਕਦਾ ਕਿ ਫੇਕ ਹੈ ਖਬਰ। ਕਿਉਂ? ਕਿਉਂਕਿ ਮੈਂ ਕਈ ਸਾਲ ਅਖਬਾਰਾਂ 'ਚ ਕੰਮ ਕੀਤਾ। ਫਾਊਂਟ ਦਾ ਫਰਕ ਹੁੰਦਾ, ਉਹ ਤੁਸੀਂ ਨਹੀਂ ਛੇਤੀ ਸਮਝ ਸਕਦੇ ਜੋ ਇਹ ਬਣਾਉਂਦੇ ਆ ਜਿੱਦਾਂ ਸੌਫਟਵੇਅਰ ਦੇ ਨਾਲ। ਫਿਰ
ਮਤਲਬ ਕਿ ਜਿਸ ਤਰੀਕੇ ਦੀ ਸ਼ਾਹੀ ਵਰਤੀ ਜਾਂਦੀ ਹੈ ਅਖਬਾਰਾਂ 'ਚ, ਉਹ ਚੀਜ਼ ਦਾ ਇੱਕ ਪਛਾਣ ਦਾ ਹੁੰਦਾ ਕਾਰਨ। ਕਹਿਣ ਦਾ ਮਤਲਬ ਕਿ ਕਈ ਤੁਹਾਡੇ ਜਿਹੜੇ ਮੀਡੀਆ ਅਦਾਰੇ ਆ ਨਾ ਬਾਹਰਲੇ, ਉਹ ਵੀ ਗੱਚਾ ਖਾ ਜਾਂਦੇ ਆ, ਉਹ ਖਬਰਾਂ ਕਵਰ ਕਰ ਲੈਂਦੇ ਆ। ਸੋ ਇਹ ਚੀਜ਼ ਦਾ, ਇਹ ਫੇਕ ਨਿਊਜ਼ ਆ, ਇਹਨੂੰ ਫੈਲਾਉਣਾ, ਮੈਂ ਚਲੋ ਹੈਡਿੰਗ ਪੜ੍ਹ ਦਿੱਤਾ, ਉਹ ਮੈਂ ਸਿਰਫ ਤੁਹਾਨੂੰ ਇੱਕ ਕੋਟ ਕੀਤਾ, ਮੈਂ ਦੁਹਰਾ ਦਿੰਦਾ ਕਿ ਉਹ ਫੇਕ ਹੈ, ਐਸੀ ਕੁਛ ਨਹੀਂ ਗੱਲ ਜਿਹੜੀ ਮੈਂ ਕੋਟ ਕੀਤੀ ਉਹ ਵੀ ਫੇਕ ਹੈ। ਸੋ ਇਸ ਤਰ੍ਹਾਂ ਮੈਂ ਇੱਕ ਉਦਾਹਰਣ ਦਿੱਤੀ ਹੈ ਕਿ ਹਿੰਸਿਆਂ ਦੇ ਖਿਲਾਫ ਵੀ ਇੱਕ ਖਬਰ ਤੁਰੀ ਫਿਰਦੀ ਹੈ ਇਸ ਤਰ੍ਹਾਂ ਦੀ। ਸੋ ਇਹ ਫੇਕ ਨਿਊਜ਼ ਨੇ, ਇਹ ਇਲੀਗਲ ਕੰਮ ਆ, ਇਹ ਗੈਰ ਕਾਨੂੰਨੀ ਆ, ਇਹ ਓਫੈਂਸ ਹੈ। ਜੇ ਇਹਨੂੰ ਸ਼ੇਅਰ ਕਰਦੇ ਹੋ ਤੁਸੀਂ ਉਹ ਵੀ, ਜੇ ਇਹਨੂੰ ਅਪਲੋਡ ਕਰਦੇ ਹੋ ਉਹ ਵੀ, ਤਾਂ ਬਚੋ। ਔਰ ਮੈਂ ਸਮਝਦਾ ਕਿ ਬਹੁਤ ਗਲਤ ਗੱਲ ਹੈ, ਇਹਦੇ ਨਾਲ ਸਾਡਾ ਜਿਹੜਾ NRI ਮੀਡੀਆ, ਸਾਡਾ ਪ੍ਰਵਾਸੀ ਮੀਡੀਆ ਜਿਹੜਾ, ਉਹ ਭੁਲੇਖੇ ਦਾ ਸ਼ਿਕਾਰ ਹੁੰਦਾ ਹੈ, ਉਹਦਾ ਨੁਕਸਾਨ ਸਾਨੂੰ ਹੀ ਹੈ। ਜੀ, ਅਗਲੇ ਆਪਣੇ ਕਾਲਰ ਜੁੜੇ ਨੇ ਕਸ਼ਮੀਰਾ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਕਸ਼ਮੀਰਾ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਸਵਾਲ ਹੈ ਜੀ? ਮੇਰਾ ਸਵਾਲ ਹੈ ਜੀ, ਦੋਵਾਂ ਮੇਰੇ ਸਵਾਲ। ਜਿੱਦਾਂ ਸਾਡੇ ਲਾਗੇ ਇੱਕ ਨਰਾਲੇ ਭਲਾਸੇ ਲਾਗੇ ਪਿੰਡ ਸੀ ਬਿਲਪੁਰ, ਉੱਥੇ ਉਹ ਜਨਾਨੀ ਨੂੰ ਚੁੱਕਿਆ ਤੇ ਹਸਪਤਾਲ ਲੈ ਗਏ, ਉਹਨੂੰ ਕਿਤੇ ਕਰੋਨਾ, ਉਹਦੀ ਉਸ ਵੇਲੇ 2-4 ਘੰਟੇ ਬਾਅਦ ਡੈਥ ਹੋ ਗਈ, ਕਿਸੇ ਨੂੰ ਹੱਥ ਨਹੀਂ ਲਾਉਣ ਤਾਂ ਤੇ ਸੰਸਕਾਰ ਕਰ ਦਿੱਤਾ। ਇਹ ਆਪਣੇ ਕੀ ਚੱਲਦਾ ਪਿਆ ਜੀ, ਇਹ ਮੈਨੂੰ ਦੱਸੋ ਜੀ। ਅੱਛਾ, ਧੰਨਵਾਦ ਜੀ। ਨਹੀਂ, ਦੇਖੋ ਅਸੀਂ ਕੱਲ ਵੀ ਸਵਾਲ ਚੁੱਕੇ ਸੀ, ਮੈਂ ਤੇ ਤਕਰੀਬਨ ਪਿਛਲੇ 2-2.5 ਮਹੀਨਿਆਂ ਤੋਂ ਸਵਾਲ ਚੁੱਕਦਾ ਪਿਆ ਵਾਂ ਕਿ ਇੱਕ ਤੇ ਇਹ ਆ ਕਿ ਜਿਹੜੀਆਂ ਰਿਪੋਰਟਾਂ, ਇੱਕ ਨੈਗੇਟਿਵ ਆ ਗਈ, ਇੱਕ ਪੋਜ਼ਿਟਿਵ ਆ ਗਈ, ਇਹ ਕੀ ਖੇਡ ਹੈ। ਦੂਜੀ ਚੀਜ਼ ਇਹ ਆ ਕਿ ਸਹੀ ਚੀਜ਼ਾਂ ਕਿਉਂ ਨਹੀਂ ਦੱਸੀਆਂ ਜਾ ਰਹੀਆਂ, ਸਾਨੂੰ ਸਾਫ਼ ਕਿਉਂ ਨਹੀਂ ਕੀਤਾ ਜਾ ਰਿਹਾ। ਜਿੱਦਾਂ ਕੈਪਟਨ ਸਾਹਿਬ ਹੁਣ ਕਹਿੰਦੇ ਆ ਕਿ 400 ਕਰੋੜ ਰੁਪਈਆ ਅਸੀਂ ਖਰਚ ਚੁੱਕੇ ਹਾਂ ਕਰੋਨਾ ਦੀ ਲੜਾਈ ਦੇ ਖਿਲਾਫ, ਤਾਂ 400 ਕਰੋੜ ਰੁਪਈਆ ਕੀ ਤੁਸੀਂ ਆਪਣੀ ਤਿਜੋਰੀ ਚੋਂ ਕੱਢਿਆ? ਨਹੀਂ, ਉਹ ਟੈਕਸ ਪੇਅਰਸ ਦਾ ਪੈਸਾ ਵਾ। ਤਾਂ ਟੈਕਸ ਪੇਅਰ ਨੂੰ ਇਹ ਜਾਣਨ ਦਾ ਹੱਕ ਹੈ ਕਿ ਮਰਨ ਵਾਲੇ ਕੌਣ ਨੇ, ਮਰਨ ਵਾਲਿਆਂ ਦੀ ਡਾਕਟਰੀ ਰਿਪੋਰਟ ਕੀ ਕਹਿੰਦੀ ਆ, ਉਹਨਾਂ ਦੀ ਮੌਤ ਦੇ ਅੰਤਮ ਕਾਰਨ ਕੀ ਨੇ। ਕੀ ਕੋਈ ਬੰਦਾ ਹਾਰਟ ਅਟੈਕ ਦੇ ਨਾਲ ਮਰਿਆ? ਠੀਕ ਹੈ, ਕਰੋਨਾ ਪੋਜ਼ਿਟਿਵ। ਮੈਂ ਅੱਗੇ ਵੀ ਉਦਾਹਰਣ ਦਿੱਤੀ, ਮੈਂ ਫੇਰ ਦਿੰਦਾ। ਰਾਹਤ ਇੰਦੌਰੀ ਸਾਹਿਬ ਬਹੁਤ ਉੱਚ ਕੋਟੀ ਦੇ ਸ਼ਾਇਰ ਹੈ, ਨਾਯਾਬ ਸ਼ਾਇਰ, ਮਰੇ, 2 ਹਾਰਟ ਅਟੈਕ ਆਏ ਉਹਨਾਂ ਨੂੰ, 75 ਸਾਲ ਦੇ ਕਰੀਬ ਉਹਨਾਂ ਦੀ ਮੇਰੇ ਖਿਆਲ ਦੇ ਨਾਲ ਏਜ ਸੀਗੀ। ਤਾਂ ਹੁਣ ਮਰੇ ਤਾਂ ਅਖੀਰਲੀ ਵਾਰ ਉਹ ਹਾਰਟ ਅਟੈਕ ਦੇ ਨਾਲ ਆ, ਤਾਂ ਉਹਨਾਂ ਦੀ ਗਿਣਤੀ ਕਾਹਦੇ 'ਚ ਕੀਤੀ ਗਈ? ਕਰੋਨਾ ਪੋਜ਼ਿਟਿਵ ਮਾਮਲੇ 'ਚ। ਤਾਂ ਇਹ ਚੀਜ਼ ਹੈ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਮੈਂ ਇਸ ਗੱਲ ਦੀ ਚਲੋ 100% ਗਰੰਟੀ ਤੇ ਨਹੀਂ ਦਿੰਦਾ, ਪਰ ਮੇਰਾ ਖੁਦ ਦੇ ਸਵਾਲ ਆ ਕਿ ਜਿਸ ਤਰ੍ਹਾਂ ਇਹ ਮੌਤ ਦਾ ਅੰਕੜਾ, ਕੋਈ ਉਹਦਾ ਪੋਸਟਮਾਰਟਮ ਨਹੀਂ ਹੈ, ਕੋਈ ਉਹਦੀ ਜਾਣਕਾਰੀ ਨਹੀਂ ਹੈ, ਕੋਈ ਮੈਡੀਕਲ ਹਿਸਟਰੀ ਨਹੀਂ ਦੱਸਦੇ। ਈਵਨ ਦੋ ਸਾਨੂੰ ਇਹ ਨਹੀਂ ਪਤਾ ਲੱਗਦਾ, ਅਸੀਂ ਅੰਕੜਾ ਪੜ੍ਹਦੇ ਕਿੰਨੇ ਮਰ ਗਏ ਬੰਦੇ, ਸਾਨੂੰ ਇਹ ਨਹੀਂ ਪਤਾ ਲੱਗਦਾ ਕਿ 39 ਮਰੇ ਆ, 35 ਮਰੇ ਆ, ਤਾਂ ਉਹ ਕਿਸ ਏਜ ਗਰੁੱਪ ਦੇ ਸਨ, ਉਹਨਾਂ ਚੋਂ 50 ਤੋਂ ਉੱਤੇ ਕਿੰਨੇ ਸਨ, 40 ਤੋਂ ਹੇਠਾਂ ਕਿੰਨੇ ਸਨ, ਬਿਮਾਰ ਕਿੰਨੇ ਸਨ, ਬਿਰਧ ਕਿੰਨੇ ਸਨ। ਇਹ ਐਸੀ ਜਾਣਕਾਰੀ ਵੀ ਨਹੀਂ ਮਿਲ ਰਹੀ। ਤਾਂ ਜੋ ਤੁਸੀਂ ਗੱਲ ਕਹਿ ਰਹੇ ਹੋ, ਬਿਲਕੁਲ ਐਸਾ ਸ਼ੱਕ ਹੈ, ਸਾਨੂੰ ਵੀ ਸ਼ੱਕ ਹੈ। ਔਰ ਮੈਂ ਉਹਨਾਂ ਲੋਕਾਂ ਚੋਂ ਇੱਕ ਜਿਹੜੇ ਪ੍ਰਸ਼ਨ ਕਰ ਰਹੇ ਆ ਕਿ ਕੀ ਦੂਸਰੀਆਂ ਮੌਤਾਂ ਜਿਹੜੀਆਂ, ਚਾਹੇ ਉਹ ਅਣਗਹਿਲੀ ਵਾਲੀਆਂ, ਚਾਹੇ ਦੂਸਰੀ ਬਿਮਾਰੀ ਵਾਲੀਆਂ, ਕਿਤੇ ਉਹ ਵੀ ਕਰੋਨਾ ਦੇ ਕਫਨ ਹੇਠ ਤੇ ਨਹੀਂ ਢੱਕੀਆਂ ਜਾ ਰਹੀਆਂ। ਜੀ ਜੀ, ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਪਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਸਿੰਘ ਜੀ। ਜੀ ਹਾਂਜੀ, ਸਤਿ ਸ਼੍ਰੀ ਅਕਾਲ ਮਿੰਟੂ ਭਾਜੀ, ਕੀ ਹਾਲ ਚਾਲ ਹੈ ਜੀ? ਸਤਿ ਸ੍ਰੀ ਅਕਾਲ ਭਾਜੀ, ਵਧੀਆ, ਖੈਰੀਅਤ ਜੀ, ਖੈਰੀਅਤ। ਭਾਜੀ ਮੇਰਾ 1-2 ਸਵਾਲ ਸੀਗੇ। ਇੱਕ ਤਾਂ ਜਿਹੜਾ ਸਿਰਸੇ ਵਾਲਾ ਬਲਾਤਕਾਰੀ ਆ ਬਾਬਾ ਸੀ, ਉਹਨੂੰ ਐਗਜ਼ੈਕਟ ਸਜ਼ਾ ਹੋਈ ਕਿੰਨੇ ਸਾਲਾਂ ਦੀ ਆ ਤੇ ਕਿੰਨੇ ਕੁ ਦੀ ਹੋਰ ਰਹਿੰਦੀ ਆ? ਤੇ ਜਿੱਦਾਂ ਇੰਡੀਆ ਵਿੱਚ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਜੇ ਕਿਸੇ ਨੂੰ ਉਮਰ ਕੈਦ ਹੋਈ ਆ, ਸਿੱਖਾਂ ਨੇ 14 ਸਾਲ ਦੀ ਹੁੰਦੀ ਸੀ ਤੇ ਦਿਨ ਰਾਤ ਪਾ ਕੇ ਛੁੱਟੀਆਂ ਕੱਟ ਕੇ ਖਣੀ ਅੱਧੀ ਰਹਿ ਜਾਂਦੀ ਸੀ। ਇਦਾਂ ਦਾ ਵੀ ਕੁਝ ਹੈ ਆ ਕਿ ਜਿੰਨੀ ਹੁੰਦੀ ਓਨੀ ਹੀ ਭੁਗਤਣੀ ਪੈਂਦੀ ਆ? ਜੀ ਧੰਨਵਾਦ। ਦੇਖੋ, ਉਹਨੂੰ ਸਜ਼ਾ ਹੋਈ ਆ ਮੇਰੇ ਖਿਆਲ ਦੇ ਨਾਲ 2 ਕੇਸਾਂ 'ਚ। ਪਹਿਲਾ ਰੇਪ ਕੇਸ ਸੀਗਾ, ਦੂਸਰਾ ਜਿਹੜਾ ਉਹ ਛਤਰਪਤੀ ਵਾਲਾ ਕੇਸ ਸੀਗਾ। ਤੇ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ 10-10 ਸਾਲ ਪਹਿਲਾਂ ਹੋਈ ਸੀਗੀ, ਤੇ ਬਾਕੀ ਮੈਨੂੰ ਪਤਾ ਨਹੀਂ ਹੁਣ ਦੂਸਰੇ ਕੇਸ 'ਚ ਕਿੰਨੀ ਹੋਈ ਆ, ਉਹ ਮੈਂ ਤੁਹਾਨੂੰ ਦੱਸ ਦੂੰਗਾ। ਮੈਂ ਰਾਜਕਰਨਵੀਰ ਸਿੰਘ ਨੂੰ ਨਾ ਟੋਟਲ ਦੱਸ ਦੂੰਗਾ। ਪਰ ਇਹਦੇ 'ਚ ਕੀ ਹੁੰਦਾ ਕਿ ਇਹਨੂੰ ਮਾਫੀ ਜਿਹੜੀ ਆ, ਹਾਂ 20 ਸਾਲ ਦੀ ਉਹ ਆ 28 ਅਗਸਤ 2017 ਨੂੰ ਜਿਹੜੀ ਹੋਈ ਆ। ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤਾਂ ਛਤਰਪਤੀ ਜਿਹੜਾ ਪੱਤਰਕਾਰ ਦਾ ਮਰਡਰ ਸੀਗਾ, ਉਹਦੇ ਵਿੱਚ ਵੀ ਸਜ਼ਾ ਹੋਈ। ਸੋ ਕੁੱਲ ਕਿੰਨੀ ਉਹ ਤੁਸੀਂ ਥੋੜਾ ਗੂਗਲ ਤੇ ਮਾਰੋਗੇ, ਸਰਚ ਤੁਹਾਨੂੰ ਮਿਲ ਜਾਣਾ ਕਿ ਉਸ ਕੇਸ ਦੇ ਵਿੱਚ ਕਿੰਨੀ ਹੋਈ ਆ।
ਮੈਂ ਬੇਨਤੀ ਕਰੂੰਗਾ। ਪਰ ਇਹਦੇ 'ਚ ਕੀ ਹੁੰਦਾ ਹੈ ਕਿ ਉਹ ਚੀਜ਼ਾਂ ਨਹੀਂ ਹੁੰਦੀਆਂ ਲਾਗੂ ਹਰੇਕ ਕੇਸ ਦੇ ਵਿੱਚ ਜੋ ਤੁਸੀਂ ਕਹੀਆਂ ਜਾਂ ਤੁਹਾਡਾ ਕੋਈ ਸ਼ੱਕ ਹੈ, ਤੁਹਾਡਾ ਕੋਈ ਸੈਂਸਾ ਹੈ। ਉਹਦੇ 'ਚ ਕੀ ਹੁੰਦਾ ਕਿ ਜਿੱਦਾਂ ਲਾ ਲਓ ਜਿਹੜਾ ਇੱਕ ਆਮ ਮਰਡਰ ਆ, ਹੁਣ ਮੈਂ ਤੁਹਾਨੂੰ ਦੱਸਦਾ ਕਿ ਮਰਡਰ ਆ। ਇੱਕ ਮਰਡਰ ਇਹ ਆ ਕਿ ਇੱਕ ਬੰਦਾ ਕੋਈ ਖਾਂਦਾ ਪੀਂਦਾ ਸੀਗਾ, ਦੂਜੇ ਬੰਦੇ ਦੇ ਨਾਲ ਖਾਂਦੇ ਪੀਂਦਿਆਂ 'ਚ ਝਗੜਾ ਹੋ ਗਿਆ, ਇੱਕ ਨੇ ਚੱਕ ਕੇ ਬੋਤਲ ਮਾਰੀ ਦੂਜੇ ਦੇ ਸਿਰ 'ਚ, ਠੀਕ ਹੈ ਜੀ। ਦੋਨੇ ਹੀ ਸ਼ਰਾਬ ਦੇ ਨਸ਼ੇ ਸਨ। ਇੱਕ ਨੇ ਆਪਦੇ ਦੂਜੇ ਮਿੱਤਰ ਦੇ ਬੋਤਲ ਮਾਰੀ, ਤਾਂ ਉੱਥੇ ਕੀ ਆ ਕਿ ਇੱਕ ਨਾਰਮਲ ਮਰਡਰ ਆ, ਔਰ ਹੋ ਸਕਦਾ ਉਹਦੇ 'ਚ ਸਜ਼ਾ ਵੀ ਨਾ ਹੋਵੇ। ਜੇ ਹੋ ਵੀ ਗਈ ਤਾਂ ਉਹਦੇ 'ਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਮਤਲਬ ਕਿ 8 ਸਾਲ ਕਟਾਉਂਦੇ ਆ, ਨਕਸ਼ਾ ਤੁਰ ਪੈਂਦਾ, ਉਸ ਤੋਂ ਬਾਅਦ ਸਾਲ ਦਾ ਉਹ ਪ੍ਰੋਸੈਸ ਹੁੰਦਾ, 9-10 ਸਾਲਾਂ ਬਾਅਦ ਬੰਦਾ ਕਰਿਆ ਜਾਂਦਾ। ਇੱਕ ਹੁਣ ਮਰਡਰ ਤਾਂ ਦੂਸਰਾ ਵੀ ਆ। ਇੱਕ ਬੱਚਾ ਉਹਨੂੰ ਮਾਰਿਆ ਗਿਆ 4 ਸਾਲ ਦਾ ਜਾਂ 5 ਸਾਲ ਦਾ, ਮਾਰ ਕੇ ਉਹਦੀ ਲਾਸ਼ ਖਰਾਬ ਕੀਤੀ ਗਈ ਆ ਜਾਂ ਬਹੁਤ ਬੁਰੀ ਤਰ੍ਹਾਂ ਉਹਦੇ ਅੰਗ ਵੱਢੇ ਗਏ ਆ, ਉਹਦੇ ਤੇ ਇੱਕ ਐਕਸਟਰਾ ਕੈਟਾਗਰੀ ਲੱਗ ਜਾਂਦੀ ਹੈ ਕਤਲ ਦੇ ਨਾਲ। ਤਾਂ ਉਹਦੇ ਵਿੱਚ ਕੀ ਹੁੰਦਾ ਕਿ ਤਾਂ ਜ਼ਿੰਦਗੀ ਵਾਸਤੇ ਕਈ ਵਾਰ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਕਿ ਇਸ ਬੰਦੇ ਨੂੰ ਬਾਹਰ ਕੱਢਣਾ ਹੀ ਨਹੀਂ, ਉਹਦੀ ਉਮਰ ਕੈਦ ਹੈ। ਤਾਂ ਜਿਵੇਂ ਮੈਂ ਤੁਹਾਨੂੰ ਪਹਿਲੇ ਨਾਲ ਦੱਸਿਆ, ਇੱਕ ਐਗਜ਼ਾਮਪਲ ਦਿੱਤੀ ਹੈ ਮੈਂ ਤੁਹਾਨੂੰ ਸਿੱਧੇ ਸਾਦੇ ਅੱਖਰਾਂ 'ਚ ਕਿ ਮਰਡਰ ਉਹ ਵੀ ਹੈ, ਮਰਡਰ ਇਹ ਵੀ ਹੈ। ਤੇ ਇਹਦੇ 'ਚ ਕੀ ਆ, ਇਹਦੇ 'ਚ ਕੋਰਟ ਕਹਿੰਦਾ ਕਿ ਤੈਨੂੰ ਬਾਹਰ ਕੱਢਣਾ ਹੀ ਨਹੀਂ। ਤਾਂ ਦੂਜੇ 'ਚ ਕੀ ਆ ਕਿ ਨਾਰਮਲੀ ਆ ਕਿ 6 ਸਾਲ ਦੀ ਜਾਂਦਿਆਂ ਤੁਹਾਨੂੰ ਮਾਫੀ ਪੈ ਜਾਂਦੀ, 14 ਰਹਿ ਗਏ, 14 ਦੇ ਵਿੱਚੋਂ ਵੀ ਕੋਈ ਹੋਰ ਕੁਆਟਰ ਮਾਫੀਆਂ ਪੈ ਜਾਂਦੇ ਆ। 8-9 ਸਾਲੀ ਬੰਦਾ ਜਿਹੜਾ ਜੇ ਚੰਗਾ ਉੱਥੇ ਚਾਲ ਚੱਲਣ ਰੱਖੇ ਤਾਂ ਬਾਹਰ ਆ ਜਾਂਦਾ। ਜੀ ਜੀ, ਪੇਚੀਦੇ ਮਸਲੇ ਹੁੰਦੇ ਨੇ, ਕਿਹੜੀਆਂ ਧਾਰਾਵਾਂ ਲੱਗੀਆਂ ਨੇ, ਕਿਹੜੇ ਦੋਸ਼ ਨੇ, ਕਿਹੜੇ ਸਾਬਤ ਹੋਏ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ ਨੇ ਅਖੀਰ ਦੇ ਵਿੱਚ ਜਦੋਂ ਸਜ਼ਾ ਸੁਣਾਈ ਜਾਂਦੀ ਆ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਜਸਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਵੇਖੋ, ਮੇਰਾ ਨਾ ਥੋੜੇ ਜਿਹੇ ਸਵਾਲ ਡੀਪਲੀ ਹੁੰਦੇ ਨੇ। ਵੇਖੋ ਜੀ, ਮੈਂ ਵੇਖਿਆ ਵੀ ਜੇਕਰ ਬੰਦੇ ਦੀ ਜ਼ਮੀਰ ਮਰੀ ਹੋਵੇ ਤੇ ਉਹਦਾ ਦਿਮਾਗ ਵੀ ਰੋਸ਼ਨ ਹੋਵੇ, ਪਰ ਫਿਰ ਵੀ ਉਹ ਜਾਬਰ ਲਟੇਰਿਆਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰ ਸਕਦਾ, ਆਪਣੇ ਹੱਕ ਨਹੀਂ ਮੰਗ ਸਕਦਾ। ਹੁਣ ਗੱਲ ਕਰਨਾ ਪੰਜਾਬ ਦੇ ਪਾਣੀਆਂ ਦੀ ਮਾਲਕੀ ਦਾ ਮੁੱਦਾ ਹੈ। ਸਾਨੂੰ ਵੇਖੋ ਅੰਤਰਰਾਸ਼ਟਰੀ ਕਾਨੂੰਨੀ ਤੌਰ ਤੇ ਰਿਪੇਰੀਅਨ ਲਾ ਵੀ ਸਾਨੂੰ ਹੱਕ ਦਿੰਦਾ, ਭਾਰਤ ਦਾ ਸੰਵਿਧਾਨ ਵੀ ਸਾਨੂੰ ਪਾਣੀਆਂ ਦੇ ਮਾਲਕੀ ਦਾ ਹੱਕ ਦਿੰਦਾ ਹੈ। ਕਾਰਨ ਇਹ ਵੀ ਨਹੀਂ ਮਿਲਿਆ। ਉਹਦਾ ਕਾਰਨ ਇਹ ਵੀ ਮੁੱਖ ਮੰਤਰੀ ਕੈਰੋ ਤੋਂ ਲੈ ਕੇ ਅਮਰਿੰਦਰ ਤੱਕ, ਬਾਦਲ, ਬਰਨਾਲਾ, ਦਰਬਾਰਾ, ਇਹ ਸਾਰੇ ਰੋਸ਼ਨ ਦਿਮਾਗ ਤੇ ਕਹਿ ਜਾ ਸਕਦੇ ਨੇ ਕਿ ਕੁਰਸੀਆਂ ਲੈ ਗਏ, ਪਰ ਇਹਨਾਂ ਸਾਰਿਆਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਸਨ। ਇਹਨਾਂ ਨੇ ਆਪਣੀਆਂ ਜਾਇਦਾਦਾਂ ਬਣਾਈਆਂ, ਪਰ ਭਾਰਤੀ ਸਟੇਟ ਦੇ ਕੁਹਾੜੀ ਦੇ ਦਸਤੇ ਬਣ ਕੇ ਨਿਬੜੇ। ਹੁਣ ਮੇਰਾ ਸਵਾਲ ਵੀ, ਹੁਣ ਸਾਨੂੰ ਪਤਾ ਲੱਗ ਗਿਆ 72-73 ਸਾਲ ਤੋਂ ਵੀ ਇੰਡੀਅਨ ਸਟੇਟ ਨੇ ਸਾਨੂੰ ਇਹ ਹੱਕ ਨਹੀਂ ਦੇਣਾ, ਪਰ ਹੁਣ ਅੱਗੋਂ ਜਿਹੜੇ ਮੁੱਖ ਮੰਤਰੀਆਂ ਦੇ ਚਿਹਰੇ ਵਿਖਾਏ ਜਾ ਰਹੇ ਨੇ, ਭਗਵੰਤ ਮਾਨ, ਸਿੱਧੂ, ਵੀ ਕੀ ਇਹਨਾਂ ਤੋਂ ਆਸ ਕੀਤੀ ਜਾ ਸਕਦੀ ਹੈ ਪਾਣੀ ਦੀ ਮਾਲਕੀ ਦਾ ਹੱਕ ਦੇ ਸਕਣਗੇ? ਹੁਣ ਸਵਾਲ ਅੱਗੇ ਹੋ ਰਹੇ ਵੀ ਜੇਕਰ ਸਾਡਾ ਜਵਾਬ ਨਾ ਦੇ ਵਿੱਚ, ਫਿਰ ਅਸੀਂ ਕਿਉਂ ਨਹੀਂ ਸਾਰੇ ਪੰਜਾਬੀ ਇਕੱਠੇ ਹੋ ਕੇ ਲੋਕਤੰਤਰ ਤਰੀਕੇ ਦੇ ਨਾਲ ਅੰਤਰਰਾਸ਼ਟਰੀ ਲੈਵਲ ਤੇ ਆਪਣੀ ਪੰਜਾਬ ਦੇਸ਼ ਦੀ ਖੁਦ ਮੁਖਤਿਆਰੀ ਦਾ ਮੁੱਦਾ ਰੱਖ ਸਕਦੇ ਜੀ? ਧੰਨਵਾਦ ਜੀ। ਦੇਖੋ ਸਰ, ਖੁਦ ਮੁਖਤਿਆਰੀ ਦਾ ਮੁੱਦਾ ਕਿਸੇ ਨੇ ਚੱਕਣਾ, ਕਿਸੇ ਨੇ ਰੱਖਣਾ, ਉਹ ਉਹਦੀ ਵਿਵੇਕ ਤੇ ਛੱਡ ਦਈਏ। ਮੈਂ ਉਹਦੀ ਨਾ ਸਪੋਰਟ ਕਰਦਾ ਨਾ ਮੁਖਾਲਫਤ ਕਰਦਾ, ਉਹ ਤੁਹਾਡਾ ਇਸ਼ੂ ਹੈ। ਪਰ ਗੱਲ ਇਹ ਹੈ ਕਿ ਪਾਣੀ ਦਾ ਮੁੱਦਾ ਸਪੋਜ਼ ਕਰੋ, ਫਰਜ਼ ਕਰੋ ਮੇਰੀ ਸਮਝ ਹੈ, ਮੈਂ ਤੁਹਾਡੇ ਨਾਲ ਅੱਖਰੀ ਸਹਿਮਤ ਹਾਂ। ਹਾਲਾਂਕਿ ਚਲੋ ਆਪਣੇ ਵਿਚਾਰਧਾਰਕ ਮਤਭੇਦ ਹੋ ਸਕਦੇ ਆ, ਮੇਰੀ ਵਿਚਾਰਧਾਰਾ, ਮੇਰੀ ਆਈਡੀਓਲੋਜੀ ਵੱਖਰੀ ਹੋ ਸਕਦੀ ਹੈ, ਬਟ ਜਿੱਥੇ ਸੱਚ ਆ, ਜਿੱਥੇ ਪੱਕ ਆ, ਉੱਥੇ ਮੈਂ ਵੀ ਨਾਲ ਖੜਦਾ ਤੁਹਾਡੇ ਕਿ ਹਾਂ ਬਿਲਕੁਲ ਧੱਕਾ ਹੋਇਆ। ਪਰ ਧੱਕਾ ਕਰਵਾਇਆ ਕਿਸ ਨੇ? ਧੱਕਿਆਂ ਦੇ ਵਿੱਚ ਸ਼ਾਮਲ ਕੌਣ ਹੋਇਆ? ਧੱਕਿਆਂ 'ਚੋਂ ਮਲਾਈ ਕੌਣ ਖਾ ਗਿਆ? ਉਹ ਕੌਣ ਲੋਕ ਸਨ? ਉਹਨਾਂ ਨੂੰ ਚੁਣਨ ਵਾਲੇ ਕੌਣ ਸਨ? ਸੋ ਦੂਜੀ ਗੱਲ ਹੈ ਕਿ ਅੱਜ ਮੈਨੂੰ ਪਤਾ ਲੱਗ ਗਿਆ, ਮੈਨੂੰ 10 ਸਾਲ ਤੋਂ ਪਤਾ ਲੱਗ ਗਿਆ ਸਾਰੀ ਖੇਡ ਦਾ। ਜਿੱਥੇ ਮਰਜ਼ੀ ਕਹਾ ਲਓ, ਮੈਂ ਉਹ ਗੱਲ ਕਹੂੰਗਾ। ਅਸੀਂ ਤਾਂ ਰੋਜ਼ ਪ੍ਰੋਗਰਾਮ ਕਰਦੇ ਹਾਂ ਸਫਾਈ ਵਾਲੇ। ਮੈਨੂੰ ਦੱਸੋ ਕਿ ਉਹਦੇ ਨਾਲ ਹੁਣ ਫਾਇਦਾ ਕੀ ਹੋਊਗਾ? ਅੱਜ ਸਿੱਧੂ ਆ ਜਾਵੇ, ਭਗਵੰਤ ਮਾਨ ਆ ਜਾਵੇ, ਕਰ ਕੀ ਸਕਦੇ ਆ? ਕਿਉਂਕਿ ਦੀਵਾ ਤੇ ਬੁਝ ਗਿਆ। ਉਹਦੇ 'ਚੋਂ ਤੇਲ ਪਾ ਕੇ ਕੀ ਕਰੋਗੇ? ਗੇਮ ਤੇ ਹਾਰ ਗਏ 2002 ਦੇ ਵਿੱਚ, ਗੇਮ ਤੇ ਹਾਰ ਗਏ 1985 ਦੀ ਉਸ ਰਾਤ ਨੂੰ ਜਦੋਂ 2:30 ਵਜੇ ਜਾ ਕੇ ਸਮਝੌਤਾ ਕਰਾਏ ਲੰਗੋਵਾਲ ਸਾਹਿਬ। ਗੇਮ ਤੇ ਹਾਰ ਗਏ ਜਿੱਦਣ ਦਰਬਾਰਾ ਸਿੰਘ ਨੇ ਕੇਸ ਪੁੱਠਾ ਲੈ ਲਿਆ। ਗੇਮ ਤੇ ਹਾਰ ਗਏ ਜਿੱਦਣ ਚੈੱਕ ਇਹਨਾਂ ਨੇ ਲੈ ਲਿਆ। ਗੇਮ ਤਾਂ ਹਾਰ ਗਏ ਜਿੱਦਣ ਇਹਨਾਂ ਨੇ ਜ਼ੋਰ ਲਾ ਕੇ ਹਰਿਆਣੇ ਨੂੰ ਵੱਖ ਕੀਤਾ ਆਪ ਕਿ ਸਾਨੂੰ ਭਾਸ਼ਾ ਦਾ ਹੱਕ ਸੂਬਾ ਚਾਹੀਦਾ। ਲਿਆ ਇਹਨਾਂ ਨੇ ਆਪ, ਹਰਿਆਣਾ ਨਿਕਲਿਆ, ਹਿਮਾਚਲ ਨਿਕਲਿਆ, ਸ਼ਿਮਲਾ ਵੀ ਗਿਆ, ਚੰਡੀਗੜ੍ਹ ਵੀ ਗਿਆ,
ਸਾਡੇ ਆਪਣੇ ਬੰਦਿਆਂ ਦੀਆਂ ਵੀ ਗਲਤੀਆਂ ਨੇ। ਸਟੇਟ ਨੇ ਧੱਕਾ ਕੀਤਾ, ਸ਼ਰੇਆਮ ਕੀਤਾ। 78 ਤੇ ਕੋਈ ਬੋਲ ਨਹੀਂ ਗਿਆ ਤੇ ਜੋ ਰੀਆਰਗੇਨਾਈਜੇਸ਼ਨ ਦਾ ਇਹ 78 ਵਾਲਾ ਪੰਗਾ ਸੀਗਾ ਉਹ ਗੈਰ ਸੰਵਿਧਾਨਕ ਸੀਗਾ, ਜੋ ਕਿ ਮੇਰੇ ਖਿਆਲ ਦੇ ਨਾਲ ਕਿਤੇ ਵੀ ਧੱਕੇਸ਼ਾਹੀ ਦੀ ਐਸੀ ਮਿਸਾਲ ਦੁਨੀਆ ਦੇ ਵਿੱਚ ਤੁਹਾਨੂੰ ਵੇਖਣ ਨੂੰ ਨਹੀਂ ਮਿਲੂਗੀ, ਜੋ ਕਿ ਸੰਵਿਧਾਨਕ ਤੌਰ ਤੇ ਬਹੁਤ ਵੱਡਾ ਧੱਕਾ ਸੀਗਾ। ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਕੁਝ ਗਲਤੀਆਂ ਆਪ ਵੀ ਕੀਤੀਆਂ, ਨੀਤੀਗਤ ਲੀਡਰਸ਼ਿਪ ਜਿਹੜੀ ਫੈਸਲੇ ਲੈਂਦੀ ਆ ਉਹਨਾਂ ਦੀਆਂ ਵੀ ਗਲਤੀਆਂ ਰਹੀਆਂ। ਔਰ ਪਲੱਸ ਅੱਜ ਇਹ ਆ ਕਿ ਜੇ ਮੰਨ ਲਓ ਸਿੱਧੂ, ਭਗਵੰਤ ਮਾਨ, ਈਵਨ ਦੋ ਕਿ ਕੋਈ ਵੀ ਹੋਰ ਆ ਸਕਦਾ, ਉਹ ਕਰੂਗਾ ਕੀ? ਕਿਉਂਕਿ ਬਾਜੀ ਆਲਰੇਡੀ ਹਾਰ ਚੁੱਕੀ ਆ। ਹੁਣ ਤੇ ਇੱਥੇ ਇਹੀ ਆ ਕਿ ਪੰਜਾਬ ਦੇ ਲੋਕ ਜਿਹੜੇ ਆ, ਚਲੋ ਕਿਸੇ ਦੇ ਮਗਰ ਨਾ ਲੱਗਣ, ਜਿੱਦਾਂ ਤੁਸੀਂ ਕਹਿੰਦੇ ਹੋ ਉਹ ਵੀ ਨਾ ਕਰਨ, ਪਰ ਘੱਟੋ ਘੱਟ ਇੱਕ ਮਤ ਹੋ ਕੇ, ਇੱਕਜੁੱਟ ਹੋ ਕੇ ਨਿਆਂ ਵਾਸਤੇ ਤਾਂ ਖੜਨ ਨਾ। ਗੱਲ ਹੋਂਦ ਦੀ ਆ। ਪਹਿਲਾਂ ਜੇ ਹੋਂਦ ਹੋਊਗੀ ਉਹਦੇ ਤੇ ਜੋ ਮਰਜ਼ੀ ਉਸਾਰੀ ਕਰੀ ਚੱਲਿਓ, ਤੁਹਾਡੇ ਕੋਲ ਥਾਂ ਹੋਊਗੀ ਤਾਂ ਹੀ ਬਿਲਡਿੰਗਾਂ ਬਣਦੀਆਂ ਨੇ ਉਹਦੇ ਤੇ। ਤਾਂ ਉਸ ਥਾਂ ਨੂੰ ਬਚਾਉਣ ਵਾਸਤੇ, ਉਸ ਜਰਖੇਜ਼ ਖਿੱਤੇ ਨੂੰ ਬਚਾਉਣ ਵਾਸਤੇ ਹਰੇਕ ਨੂੰ ਬੋਲਣਾ ਚਾਹੀਦਾ। ਉਹਦੇ 'ਚ ਮੈਂ ਨਹੀਂ ਕਹੂੰਗਾ ਕਿ ਸਿੱਖਾਂ ਦਾ ਫਰਜ਼ ਆ, ਉਹਦੇ 'ਚ ਹਿੰਦੂਆਂ ਦਾ ਵੀ ਫਰਜ਼ ਆ, ਉਹਦੇ 'ਚ ਈਸਾਈ ਦਾ ਵੀ ਫਰਜ਼ ਆ, ਉਹਦੇ 'ਚ ਈਵਨ ਦੋ ਦਲਿਤਾਂ ਦਾ ਵੀ ਫਰਜ਼ ਆ ਬੋਲਣ ਦਾ। ਜੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਸੰਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸੰਚਾਰ ਕਰਨ ਦੇ ਸਰੋਤਿਆਂ ਨੂੰ ਬਹੁਤ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਿੰਟੂ ਜੀ, ਮੈਂ ਤੁਹਾਡੀ ਸਵੇਰੇ ਇੱਕ ਸੁਣ ਰਿਹਾ ਸੀਗਾ ਵੀਡੀਓ, ਤੁਸੀਂ ਸਵੇਰੇ ਅੱਜ ਲਾਈਵ ਸੀਗੇ ਜਦੋਂ ਪ੍ਰਵੀਨ ਜੀ ਉਹਨਾਂ ਨਾਲ, ਤੇ ਇੰਨਾ ਵਧੀਆ ਤੁਸੀਂ ਇੰਨਾ ਸੋਹਣਾ ਮੈਥ ਕੀਤਾ, ਤੇ ਮੈਂ ਕਿਹਾ ਮੈਂ ਚਾਹੁੰਦਾ ਕਿ ਜੀ ਕਿਤੇ ਉਹ ਵੀਡੀਓ ਤੁਸੀਂ ਆਪਣੇ ਫਾਈਨੈਂਸ ਮਿਨਿਸਟਰ ਨੂੰ ਪਹੁੰਚਾ ਦਿਓ ਤੇ ਉਹਨਾਂ ਨੂੰ ਥੋੜਾ ਮੈਥ ਦੀ ਮੈਂ ਕੀ ਕੁਆਲੀਫਿਕੇਸ਼ਨ ਮੈਂ ਕਿਹਾ ਪਤਾ ਨਹੀਂ ਮਿਨਿਸਟਰਾਂ ਦੀ ਕੀ ਆ, ਪਰ ਤੁਹਾਨੂੰ ਜੇ ਉਹ ਸ਼ਾਇਦ ਕਿਤੇ ਜੋਬ ਉਹ ਇੱਕ ਐਜ਼ ਅ ਐਡਵਾਈਜ਼ਰ ਦੇ ਦੇਣ, ਕਿਉਂਕਿ ਇੰਨਾ ਸੋਹਣਾ ਤੁਸੀਂ ਮੈਥ ਕਰਕੇ ਤੁਸੀਂ ਉਹ ਵੀ ਕਿਸੇ ਪੇਪਰ ਤੇ ਨਹੀਂ, ਪੈਨ ਤੇ ਨਹੀਂ, ਮੂੰਹ ਜ਼ਬਾਨੀ ਕਰ ਦਿੱਤਾ, ਤੇ ਇਹ ਇੰਨੇ ਐਡਵਾਈਜ਼ਰ ਹਾਇਰ ਕਰਦੇ ਨੇ ਤੇ ਤਾਂ ਵੀ ਇਹਨਾਂ ਕੋਲ ਕੀ ਕਹਿੰਦੇ ਕਿ ਸਾਡਾ ਖਜ਼ਾਨਾ ਖਾਲੀ ਆ। ਬਸ ਇੰਨੀਆਂ ਬੇਨਤੀਆਂ ਸੀਗਾ। ਮੈਂ ਤਾਂ ਇਹੀ ਦੱਸਣਾ ਸੀਗਾ ਕਿ ਤੁਸੀਂ ਜੇ ਤੁਸੀਂ ਇਹ ਮੈਥ ਬਿਨਾਂ ਪੇਪਰ ਤੋਂ, ਬਿਨਾਂ ਕਿਸੇ ਕਲਮ ਤੋਂ ਮੂੰਹ ਜ਼ਬਾਨੀ ਕਰ ਸਕਦੇ ਹੋ, ਤੇ ਐਡਵਾਈਜ਼ਰ ਰੱਖ ਕੇ ਤਾਂ ਨਹੀਂ ਇਹ ਕੀ ਕਹਿੰਦੇ ਕਰ ਸਕਦੇ ਆਪਣੇ ਖਜ਼ਾਨੇ ਜਿਹੜੇ ਖਾਲੀ ਹਮੇਸ਼ਾ ਹੀ ਦਿੰਦੇ ਇਹਨਾਂ ਦੇ। ਇੰਨੀਆਂ ਬੇਨਤੀਆਂ ਸੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਉਹ ਮੈਨੂੰ ਗਾਈਡ ਕੀਤਾ ਸੀਗਾ, ਉਹ ਵੀ NRI ਹੈ, ਸਾਡਾ ਮਿੱਤਰ ਆ, ਤੇ ਉਹਨੇ ਕੁਛ ਚੀਜ਼ਾਂ ਦੱਸੀਆਂ ਕਿ ਇੱਕ ਪਿੰਡ ਦੇ ਵਿੱਚੋਂ ਇੱਕ ਵੋਟਰ ਕਿੰਨਾ ਟੈਕਸ ਦਿੰਦਾ ਹੈ। ਤਾਂ ਉਹ ਉਹਨਾਂ ਨੇ ਗਾਈਡ ਕੀਤਾ, ਉਹਨਾਂ ਦੀ ਪ੍ਰੇਰਨਾ ਸਦਕਾ ਸਹਿਯੋਗ ਕੀਤਾ, ਤਾਂ ਅਸੀਂ ਕੈਲਕੂਲੇਸ਼ਨ ਕੱਢੀ। ਮੈਂ ਖੁਦ ਹੈਰਾਨ ਰਹਿ ਗਿਆ ਸਰ ਕਿ ਜੇ ਆਪਾਂ ਘੱਟ ਤੋਂ ਘੱਟ ਲਾਈਏ, ਮੈਂ ਹੁਣ ਤੁਹਾਨੂੰ ਵੀ ਦੱਸ ਦਿੰਦਾ ਕੈਲਕੂਲੇਸ਼ਨ ਕੀ ਸੀਗੀ ਕਿ 1000 ਮਤਲਬ ਕਿ ਕਿੱਲਾ ਰਕਬਾ, ਛੋਟੇ ਤੋਂ ਛੋਟਾ ਪਿੰਡ ਆਪਾਂ ਲੈ ਕੇ ਚੱਲਦੇ ਹਾਂ, 200 ਦਾ ਘਰ ਆ ਤੇ 5000 ਉਹਦੀ ਵਸੋਂ ਲਾ ਲਓ, ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ 2000 ਉਹਦੀ ਵੋਟ ਲਾ ਲਓ। ਛੋਟੇ ਤੋਂ ਛੋਟਾ ਪਿੰਡ, ਤਾਂ ਉਹਦਾ ਟੋਟਲ ਜਿਹੜਾ ਇੱਕ ਜਿੱਦਾਂ ਕਹਿ ਲਓ ਕਿ ਟੈਕਸ ਹੈ, ਜਿਹੜਾ ਮੋਟਾ ਟੈਕਸ ਜਾਂਦਾ ਇੱਕ ਪਿੰਡ ਦਾ, ਉਹ ਜਾਂਦਾ 2.15 ਕਰੋੜ, ਮਤਲਬ ਕਿ 2 ਕਰੋੜ 15 ਲੱਖ। ਤਾਂ ਜੇ ਪਰ ਵੋਟ ਨੂੰ ਆਪਾਂ ਗਿਣਾਂਗੇ, ਮਤਲਬ ਕਿ ਹਾਊਸ ਹੋਲਡ 5 ਹਾਊਸ ਹੋਲਡ ਆਪਾਂ ਗਿਣੀਏ ਕਿ ਪਰ ਹਾਊਸ ਹੋਲਡ ਦੇ ਵਿੱਚ 5 ਜੀ ਹਨਾ, ਤਾਂ ਉਹ 20000 ਰੁਪਇਆ ਇੱਕ ਬੰਦੇ ਦਾ ਟੈਕਸ ਜਾਂਦਾ। ਤੇ ਜੇ ਆਪਾਂ ਉਹਨਾਂ ਨੂੰ ਲੈ ਜਾਈਏ ਜਿੱਦਾਂ 3 ਕਰੋੜ ਵਾਲੇ ਚੌਕਟੇ 'ਚ ਕਿ 2.15, ਜੇ ਆਪਾਂ ਨੋਰਮਲ ਪਿੰਡ ਲੈ ਲਈਏ ਕਿ 3 ਕਰੋੜ, ਚਲੋ ਬਹੁਤੇ ਵੱਡੇ ਪਿੰਡ ਵੀ ਨਹੀਂ ਛੱਡਦੇ, ਦਰਮਿਆਨਾ ਆਪਾਂ ਰੱਖ ਲੈਂਦੇ ਹਾਂ, ਤਾਂ 3 ਕਰੋੜ ਇੱਕ ਪਿੰਡ 'ਚੋਂ ਜਾਵੇ, 13000 ਪਿੰਡਾਂ 'ਚੋਂ ਜਾਂਦਾ 39000 ਕਰੋੜ ਰੁਪਈਆ। ਠੀਕ ਹੈ ਜੀ, 39000 ਕਰੋੜ ਰੁਪਈਏ ਦੇ ਨਾਲ ਮੰਨ ਲਓ ਕੋਈ ਸਾਡੇ ਪਿੰਡਾਂ ਦੇ ਜਿਹੜੇ ਹੋਣੇ ਆ ਕੋਈ ਮੁਲਾਜ਼ਮ ਵਗੈਰਾ, ਉਹਨਾਂ ਨੂੰ ਚਲੋ ਥੋੜ੍ਹੀਆਂ ਬਹੁਤੀਆਂ ਤਨਖਾਹਾਂ ਜਾਂ ਕੁਛ ਟੀਚਰ ਵਗੈਰਾ ਰੱਖੇ ਆ, ਪਰ ਤੁਸੀਂ ਦੇਖੋ ਕਿ ਉਹਦੇ ਬਦਲੇ ਪੰਜਾਬ ਦੇ ਪਿੰਡਾਂ ਨੂੰ ਅੱਜ ਤੱਕ ਕੀ ਮਿਲਿਆ। ਮੇਰੇ ਖਿਆਲ ਦੇ ਨਾਲ ਇੰਨਾ ਕਿਤੇ ਵੀ ਪਿੰਡਾਂ 'ਚੋਂ ਟੈਕਸ ਨਹੀਂ ਆਉਂਦਾ ਹੋਏਗਾ ਜਿੰਨਾ ਸਾਡਾ ਹੈ। ਤਾਂ ਬਦਲੇ 'ਚ ਕੀ ਆ ਕਿ ਨਾ ਸਾਡੇ ਕੋਲ ਸੀਵਰੇਜ ਆ, ਨਾ ਨਿਕਾਸੀ ਦਾ। ਉਹ ਇੱਕ ਕੈਲਕੂਲੇਸ਼ਨ ਸੀਗੀ, ਬੈਠਿਆਂ ਕਿਸੇ ਸੱਜਣ ਨੇ ਰਾਹ ਪਾਇਆ ਤਾਂ ਤੁਹਾਨੂੰ ਚੰਗਾ ਲੱਗਿਆ ਤਾਂ ਵਧੀਆ, ਪਰ ਇਹ ਗੱਲਾਂ ਜਿਹੜੀਆਂ ਸਾਡੇ ਲੋਕਾਂ ਨੂੰ ਸਮਝ ਆ ਜਾਣ, ਅਸੀਂ ਇਹੀ ਸੁੱਖਨੇ ਆ ਕਿ ਉਹ ਵਧੀਆ ਨਾਗਰਿਕ ਬਣ ਜਾਣ। ਦੇਖੋ, ਮੈਂ ਹਮੇਸ਼ਾ ਇਸ ਹੱਕ ਦੇ ਵਿੱਚ ਆ ਕਿ ਕੋਈ ਕਾਮਰੇਡ ਬਣੇ, ਕੋਈ ਖਾਲਿਸਤਾਨੀ ਵਿਚਾਰਧਾਰਾ ਨੂੰ ਫੋਲੋ ਕਰੇ, ਮੈਨੂੰ ਕੋਈ ਦਿੱਕਤ ਨਹੀਂ ਕਿਸੇ ਤੋਂ, ਮੇਰੇ ਸਾਰੇ ਭਰਾ ਆ, ਪਰ ਇੱਕ ਅੱਛਾ ਨਾਗਰਿਕ ਹੋਣਾ ਜ਼ਰੂਰੀ ਆ, ਜਿਹੜਾ ਕਿ ਹਰੇਕ ਚੀਜ਼ ਨੂੰ ਸਮਝੇ, ਸਵਾਲ ਕਰੇ, ਸਿਸਟਮ ਨੂੰ ਸੁਧਾਰਨ ਵਾਸਤੇ ਉਹਦੇ ਕੋਲ ਵਿਜ਼ਨ ਹੋਵੇ।
ਤਾਂ ਉਹ ਬੰਦਾ ਮੇਰੇ ਖਿਆਲ ਦੇ ਨਾਲ ਸਮਾਜ ਵਾਸਤੇ ਕਦੇ ਮਾੜਾ ਨਹੀਂ ਹੋਏਗਾ, ਜਿਹਦੇ ਕੋਲ ਐਸਾ ਵਿਜ਼ਨ ਹੈ, ਚਾਹੇ ਹਿੰਦੂ ਭਾਈਚਾਰੇ ਦਾ, ਚਾਹੇ ਸਿੱਖ ਭਾਈਚਾਰੇ ਦਾ, ਚਾਹੇ ਮੁਸਲਿਮ ਭਾਈਚਾਰੇ ਦਾ। ਤੁਹਾਨੂੰ ਪਤਾ ਹੋਵੇ ਕਿ ਉਹ ਟੈਕਸ ਦੇ ਰਿਹਾ, ਕਿੰਨਾ ਦੇ ਰਿਹਾ, ਬਦਲੇ 'ਚ ਉਹਨੂੰ ਕਿੰਨਾ ਮਿਲ ਰਿਹਾ। ਜਿਸ ਦਿਨ ਇਹ ਫੰਡਾ ਸਮਝ ਆ ਗਿਆ, ਇਹ ਕੈਲਕੂਲੇਸ਼ਨ ਸਮਝ ਆ ਗਈ, ਉਸ ਦਿਨ ਰਾਜਨੀਤੀ ਵੀ ਸਮਝ ਆ ਜਾਏਗੀ। ਜੀ ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਭਾਈ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਇੰਨੀ ਇਨਫੋਰਮੇਸ਼ਨ ਦਿੰਦੇ ਹੋ। ਤੇ ਜਿੱਦਣ ਦਾ ਪ੍ਰੋਗਰਾਮ ਨਾਲ ਸੁਣੀ ਉਦੋਂ ਦਿਨ ਹੀ ਨਹੀਂ ਲੰਘਦਾ ਜੀ। ਤੇ ਮੇਰੇ ਦੋ ਸਵਾਲ ਨੇ ਜੀ। ਪਹਿਲਾ ਸਵਾਲ ਹੈ ਜੀ ਕਿ ਜਿਹੜੇ ਕਰੋਨਾ ਦੇ ਕੇਸ ਜੋ ਵੀ ਇਹਨਾਂ ਦੀ ਡੇਲੀ ਦੇ ਅਪਡੇਸ਼ਨ ਹੋ ਰਹੀ ਹੈ ਕਿ 60,000 ਆ ਰਹੇ ਨੇ, 65,000 ਆ ਰਹੇ ਨੇ, ਕਿ ਇਹਨਾਂ ਵਿੱਚ ਵੀ ਕੁਝ ਗੜਬੜ ਹੈਗੀ ਹੈ? ਕਿਉਂਕਿ ਲਾਸਟ ਟਾਈਮ ਪਿੱਛੇ ਜੇ ਤੁਸੀਂ ਇੱਕ ਖਬਰ ਦਿੱਤੀ ਸੀ ਕਿ ਲੁਧਿਆਣੇ ਵਿੱਚ ਕੁਝ ਕਰੋਨਾ ਪੋਜ਼ਿਟਿਵ ਜਿਹੜੇ ਸੀਗੇ ਉਹਨਾਂ ਨੇ ਪੈਸੇ ਦੇ ਕੇ ਆਪਣੀ ਰਿਪੋਰਟਾਂ ਨੈਗੇਟਿਵ ਕਰਵਾ ਲਈਆਂ ਸੀਗੀਆਂ। ਔਰ ਦੂਜਾ ਸਵਾਲ ਮੇਰਾ ਇਹ ਹੈਗਾ ਜੀ ਕਿ ਜਿਹੜੇ ਕਰੋਨਾ ਪੇਸ਼ੈਂਟ ਕੋਈ ਹਸਪਤਾਲ ਦੇ ਵਿੱਚ ਜਾਂਦਾ ਹੈ ਤੇ ਡਾਕਟਰ ਉਹਨੂੰ ਕਰੋਨਾ ਦਾ ਡਰਾ ਕੇ ਜਾਂ ਕੁਝ ਕਰਾ ਕੇ, ਕੁਝ ਵੀਡੀਓ ਵੀ ਅਪਡੇਟ ਹੋਈਆਂ ਨੇ ਕਿ ਕਿਡਨੀਆਂ ਕਰ ਲੀਆਂ, ਕੁਝ ਜਿਹੜੇ ਆਪਣੇ ਬੋਡੀ ਪਾਰਟਸ ਹੈਗੇ ਨੇ ਉਹ ਕੱਢ ਲਿੱਤੇ ਜਾਂਦੇ ਨੇ, ਕੀ ਇਹ ਸਭ ਕੁਝ ਇੱਥੇ ਚੱਲ ਰਿਹਾ ਹੈਗਾ ਜੀ? ਧੰਨਵਾਦ ਜੀ। ਦੇਖੋ ਉਹਨਾਂ ਚੀਜ਼ਾਂ ਦੀ ਤਾਂ ਮੈਂ ਪੁਸ਼ਟੀ ਨਹੀਂ ਕਰਦਾ, ਅੰਗੋਂ ਕੱਢਿਆ ਕੋਈ ਸ਼ਿਕਾਇਤ ਆਈ ਤਾਂ ਨਹੀਂ ਹੈ, ਨਾ ਕੋਈ ਮਾਮਲਾ ਦਰਜ ਹੋਇਆ। ਪਰ ਗੱਲ ਇਹ ਆ ਕਿ ਇਹ ਬਿਲਕੁਲ ਹੈ, ਕੁਝ ਚੀਜ਼ਾਂ ਗਲਤ ਹੋ ਰਹੀਆਂ ਨੇ। ਅਸੀਂ ਇੱਕ ਦਿਨ ਅੱਗੇ ਵੀ ਇੱਥੇ ਆਪਣੇ ਇਸੇ ਰੇਡੀਓ ਤੇ ਗੱਲ ਕਹੀ ਸੀਗੀ ਕਿ ਯੂਕੇ ਨੇ ਜੋ ਉਹਨਾਂ ਦਾ ਮਤਲਬ ਕਿ ਹੈਗਾ ਸੀਗਾ ਨਾ ਡੈਥ ਫਿਗਰ ਸੀਗਾ ਜਿਹੜਾ, ਉਹ ਉਹਨਾਂ ਨੇ, ਮੈਂ ਟੈਲੀਗ੍ਰਾਫ ਅਖਬਾਰ ਦੇ ਵਿੱਚ ਇੱਕ ਦਿਨ ਪੜ੍ਹਿਆ ਸੀਗਾ, ਨਜ਼ਰ ਪੈ ਗਈ ਤੇ ਕਿਤੇ ਸ਼ੇਅਰ ਹੋਇਆ ਗਿਆ ਸੀਗਾ। ਮੈਂ ਹੈਰਾਨ ਰਹਿ ਗਿਆ ਜਦੋਂ ਮੈਂ ਉਸ ਖਬਰ ਨੂੰ ਅੱਛੀ ਤਰ੍ਹਾਂ ਪੜ੍ਹਿਆ, ਕਿਉਂਕਿ ਮੈਨੂੰ ਅੰਗਰੇਜ਼ੀ ਘੱਟ ਆਉਂਦੀ ਆ। ਪਹਿਲਾਂ ਤਾਂ ਗੂਗਲ ਬਾਬੇ ਕੋਲ ਜਾਣਾ ਪੈਂਦਾ ਮੈਨੂੰ ਟਰਾਂਸਲੇਟ ਕਰਕੇ, ਜਾਨੀ ਜੁਗਾੜ ਲਾ ਕੇ ਮੈਂ ਉਹ ਪੜ੍ਹਿਆ ਤਾਂ ਮੈਂ ਹੈਰਾਨ ਰਹਿ ਗਿਆ। ਦੰਗ ਇਸ ਗੱਲੋਂ ਰਹਿ ਗਿਆ ਮੈਂ, ਕਿਉਂਕਿ ਉਹਨਾਂ ਨੇ ਤਕਰੀਬਨ 5400 ਮੌਤਾਂ ਦਾ ਅੰਕੜਾ ਘਟਾਇਆ, ਪਰ ਉਹ ਮੌਤਾਂ ਉਹ ਸੀਗੀਆਂ ਜਿਨ੍ਹਾਂ ਨੂੰ ਤਕਰੀਬਨ ਧੱਕੇ ਦੇ ਨਾਲ ਹੀ ਉਸ ਟੈਲੀ 'ਚ, ਉਸ ਸੂਚੀ 'ਚ ਸ਼ਾਮਲ ਕੀਤਾ ਗਿਆ ਸੀਗਾ। ਇੱਕ ਮਿਸਾਲ ਉਸ ਦਿਨ ਵੀ ਦਿੱਤੀ ਸੀ ਮੈਂ ਤੁਹਾਨੂੰ ਦੇਣਾ ਤਾਂ ਕਿ ਸਥਿਤੀ ਸਪਸ਼ਟ ਹੋ ਜਾਵੇ। ਉਹਦੇ ਵਿੱਚ ਕੀ ਸੀਗਾ ਕਿ ਇੱਕ ਬੰਦਾ ਫਰਵਰੀ ਮਾਰਚ ਦੇ ਵਿੱਚ ਪੋਜ਼ਿਟਿਵ ਆਇਆ, ਬਾਅਦ ਦੇ ਵਿੱਚ ਹਾਲੀਆ ਦਿਨਾਂ ਦੇ ਵਿੱਚ, ਜਾਂ ਹੁਣ ਤਾਂ ਹਫ਼ਤੇ ਕੁਝ ਕਹਿ ਲਓ, ਕੁਝ ਹਫ਼ਤੇ ਪਹਿਲਾਂ ਬੱਸ ਦੇ ਥੱਲੇ ਆ ਕੇ ਮਰ ਗਿਆ, ਕਿਉਂਕਿ ਉਹਦਾ ਰਿਕਾਰਡ ਸੀ, ਰੈਕਡ ਦੇ ਵਿੱਚ ਉਹ ਬੰਦਾ ਕਰੋਨਾ ਪੋਜ਼ਿਟਿਵ ਰਿਹਾ ਸੀਗਾ, ਤਾਂ ਉਹਦੀ ਹੀ ਉਹਨਾਂ ਨੇ ਗਿਣਤੀ ਜਿਹੜੀ ਆ ਕਰੋਨਾ ਮ੍ਰਿਤਕਾਂ 'ਚ ਕੀਤੀ ਹੋਈ ਸੀ। ਤਾਂ ਇਹ ਖਬਰ ਜਿਹੜੀ ਆ ਉਹ ਸਾਡੇ ਮੀਡੀਆ ਨੇ ਵਿਖਾਈ ਕੋਈ ਨਹੀਂ। ਤਾਂ ਅਸੀਂ ਇਹ ਸੋਚਦੇ ਹਾਂ, ਮੈਂ ਸੋਚਦਾ ਕਿ ਜੇ ਯੂਕੇ ਦੇ ਵਿੱਚ ਇਹ ਖੇਡ ਖੇਡੀ ਗਈ ਏਡੇ ਵੱਡੇ ਪੱਧਰ ਤੇ, ਲਾ ਲਓ ਕਿ 5,500 ਮੌਤ ਹੁਣ ਤੱਕ ਉਹਨਾਂ ਨੇ ਛਾਣੀ ਆ, 5,500 ਮੌਤ ਉਧਰੋਂ ਘਟ ਸਕਦੀ ਆ, ਤੇ ਸਾਡੇ ਵਰਗੇ ਮੁਲਕ ਦੇ ਵਿੱਚ ਜਿੱਥੇ ਬਹੁਤ ਸਾਰੇ ਨਾਅਹਿਲ ਬੰਦੇ ਇਕੱਠੇ ਹੋਏ ਆ, ਜਿੱਥੇ ਬਹੁਤ ਸਾਰੇ ਫਰੌਡੀ ਲੋਕ ਇਕੱਠੇ ਹੋਏ ਆ, ਉਹ ਜਿੱਥੇ ਸਿਆਸਤ ਜਿਹੜੀ ਆ ਉਹ ਵੀ ਅੰਕੜਿਆਂ ਨਾਲ ਹੇਰ-ਫੇਰ ਕਰਦੀ ਆ, ਉੱਥੇ ਬਹੁਤ ਸਾਰੀਆਂ ਚੀਜ਼ਾਂ। ਕਿਉਂਕਿ ਹੁਣ ਤੁਸੀਂ ਦੇਖੋ ਨਾ ਕਿ ਚੰਡੀਗੜ੍ਹ ਦੀ ਜਿਹੜੀ PGI ਦੀ OPD ਉਹ ਬੰਦ ਆ, ਤੇ ਕੀ ਤੁਸੀਂ ਸਮਝਦੇ ਹੋ ਕਿ ਜਿਹੜੇ ਉੱਥੇ ਹਜ਼ਾਰਾਂ ਪੇਸ਼ੈਂਟ ਤੇ ਜਿਹੜੇ ਗੰਭੀਰ ਬਿਮਾਰੀਆਂ ਨਾਲ ਪੀੜਤ ਸੀਗੇ, ਕੀ ਉਹ ਠੀਕ ਹੋ ਗਏ ਹੋਣਗੇ? ਕਿਉਂਕਿ ਉਹਨਾਂ ਨੂੰ ਤਾਂ ਦਵਾਈ ਵੀ ਨਹੀਂ ਮਿਲ ਰਹੀ ਚੱਜ ਨਾਲ। ਤਾਂ ਉਹ ਬੰਦੇ ਤੁਸੀਂ ਗਿਣ ਨਹੀਂ ਰਹੇ ਕਿ ਉਹਨਾਂ ਦੇ ਵਿੱਚੋਂ ਕਿੰਨੇ ਜਿਉਂਦੇ ਆ, ਕਿੰਨੇ ਮਰ ਗਏ। ਤੁਹਾਡੇ ਕੋਲ ਜਿਹੜੇ ਆ ਕੇ ਮਰਦੇ ਆ ਉਹ ਹਸਪਤਾਲਾਂ ਵਾਲੇ ਗਿਣਦੇ ਹੋ ਤੁਸੀਂ, ਬਾਹਰ ਪਤਾ ਨਹੀਂ ਫਿਰ ਕਿੰਨੇ ਮਰਦੇ ਆ, ਪਰ ਜਿਹੜੇ ਹਸਪਤਾਲ ਦੇ ਵਿੱਚ ਮਰਦੇ ਆ, ਹੁਣ ਜਿਸ ਤਰ੍ਹਾਂ ਇੱਕ ਅਬੋਹਰ ਦੇ ਪ੍ਰੋਫੈਸਰ ਦਾ ਮਾਮਲਾ ਸੀਗਾ, ਹੁਣ ਹੋਇਆ ਕਿ ਉਸ ਬੰਦੇ ਨੂੰ ਇੱਕ ਨਾਰਮਲ ਖੰਘ ਜ਼ੁਕਾਮ ਸੀਗੀ, ਤਾਂ ਉਸ ਤੋਂ ਬਾਅਦ ਉਸ ਬੰਦੇ ਨੂੰ ਚੁੱਕ ਲਿਆ ਗਿਆ ਸਰਕਾਰੀ ਹਸਪਤਾਲ ਵੱਲੋਂ, ਇੱਥੋਂ ਚੱਕ ਕੇ ਫਰੀਦਕੋਟ ਕਰ ਦਿੱਤਾ। ਉਹਨਾਂ ਦੀ 3 ਦਿਨ ਰਿਪੋਰਟ ਹੀ ਨਹੀਂ ਲਿਆਂਦੀ, ਉਹਨਾਂ ਨੇ 3 ਦਿਨ ਰਿਪੋਰਟ ਨਹੀਂ ਆਈ। ਪਰਿਵਾਰ ਪਿੱਟਦਾ ਰਿਹਾ ਕਿ ਸਾਨੂੰ ਅੱਛੇ ਹਸਪਤਾਲ 'ਚ ਜਾ ਲੈਣ ਦਿਓ, ਕੋਈ ਗੱਲ ਨਹੀਂ, ਅਸੀਂ ਨਿੱਜੀ ਹਸਪਤਾਲ ਦੇ ਵਿੱਚ ਆਈਸੋਲੇਟ ਹੋ ਜਾਂਦੇ ਹਾਂ, ਕਿਉਂਕਿ ਸਰਦਾ ਪੁੱਜਦਾ ਪਰਿਵਾਰ ਸੀ। ਉਹਨਾਂ ਦੀ ਕਿਸੇ ਨੇ ਗੱਲ ਹੀ ਨਹੀਂ ਸੁਣੀ, ਬੰਦਾ ਹਾਰਟ ਅਟੈਕ ਨਾਲ ਮਰ ਗਿਆ। ਬਾਅਦ 'ਚ ਮੈਡੀਕਲ ਰਿਪੋਰਟ ਵੀ ਆਈ, ਮੈਡੀਕਲ ਰਿਪੋਰਟ ਦੇ ਵਿੱਚ ਪੁਸ਼ਟੀ ਹੋ ਗਈ, ਕਿਉਂਕਿ ਉਹ ਪਰਿਵਾਰ ਅੱਛਾ ਖਾਸਾ ਸੀ, ਪੜ੍ਹਿਆ ਲਿਖਿਆ ਪਰਿਵਾਰ ਸੀਗਾ, ਤਾਂ ਉਹਨਾਂ ਨੇ ਸਭ ਕੁਝ ਕਢਾ ਲਏ, ਡਾਕੂਮੈਂਟ ਕਢਾ ਲਏ। ਮੌਤ ਦਾ ਕਾਰਨ ਹਾਰਟ ਅਟੈਕ, ਤੇ 3 ਦਿਨਾਂ ਬਾਅਦ 4 ਦਿਨਾਂ ਬਾਅਦ ਜਦੋਂ ਮਰ ਗਿਆ ਸ਼ਖਸ, ਬਹੁਤ ਵਧੀਆ ਪ੍ਰੋਫੈਸਰ ਸੀ, ਤਾਂ ਕਰੋਨਾ ਨੈਗੇਟਿਵ ਦੀ ਰਿਪੋਰਟ ਆ ਗਈ। ਤਾਂ ਜਦੋਂ ਇਹੋ ਜਿਹੇ ਕੇਸ ਆ, ਇਹੋ ਜਿਹੇ ਸਾਡੇ ਕੋਲ ਐਵੀਡੈਂਸ ਹੈ, ਸਬੂਤ ਆ, ਤਾਂ ਫਿਰ ਸ਼ੱਕ ਤੇ ਜਾਂਦਾ ਆ ਨਾ ਕਿ ਕੁਛ ਨਾ ਕੁਛ ਗੜਬੜੀ ਤੇ ਹੈ। ਜੀ ਜੀ ਬਿਲਕੁਲ। ਅਗਲੇ ਕਾਲਰ ਨੇ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਵੀਰਾਂ ਨੂੰ ਸਤਿ ਸ਼੍ਰੀ ਅਕਾਲ।
ਹਾਂ, ਮੇਰਾ ਕੁਐਸਚਨ ਮਿੰਟੂ ਜੀ ਨੂੰ ਕਿ ਪ੍ਰਸ਼ਾਂਤ ਭੂਸ਼ਣ ਦੇ ਰਿਗਾਰਡਿੰਗ ਹੈ ਕਿ ਕੋਈ ਇਹੋ ਜਿਹਾ ਕੋਈ ਪਲੇਟਫਾਰਮ ਜਾਂ ਕੋਈ ਇਹੋ ਜਿਹੀ ਵੈਬਸਾਈਟ ਜਾਂ ਲਿੰਕ ਹੈ ਜਿੱਥੇ ਅਸੀਂ ਆਪਣਾ ਵੀ ਪ੍ਰੋਟੈਸਟ ਇੱਥੋਂ ਇੰਟਰਨੈਸ਼ਨਲ ਲੈਵਲ ਤੇ ਐਡਰੈਸ ਕਰ ਸਕੀਏ ਜਾਂ ਉੱਥੇ ਭੇਜ ਸਕੀਏ, ਕਿਉਂਕਿ ਉਹ ਬੰਦਾ ਇੱਕ ਫਰੀडम ਆਫ ਸਪੀਚ ਵਾਸਤੇ ਲੜ ਰਿਹਾ ਹੈ, ਡੈਮੋਕ੍ਰੇਸੀ ਵਾਸਤੇ ਲੜ ਰਿਹਾ ਹੈ ਤੇ ਉਹਨੂੰ ਬਹੁਤ ਕੋਈ ਇੰਨੀ ਜ਼ਿਆਦਾ ਸਪੋਰਟ ਨਹੀਂ ਮਿਲ ਰਹੀ। ਥੋੜੇ ਜਿਹੇ ਵਕੀਲ ਉਹਦੇ ਨਾਲ ਹੈ ਕਿ ਇਟ ਸ਼ੁੱਡ ਬੀ ਇਨ ਏ ਮਾਸ ਇੰਟਰਨੈਸ਼ਨਲ ਲੈਵਲ ਤੇ ਇਹ ਕੰਪੇਨ ਹੋਣਾ ਚਾਹੀਦਾ। ਇਹਦੇ ਬਾਰੇ ਮੈਂ ਜਾਣਕਾਰੀ ਮਿੰਟੂ ਜੀ ਨੂੰ ਪੁੱਛਣਾ ਸੀ ਵੀ ਕੋਈ ਲਿੰਕ ਜਾਂ ਪਲੇਟਫਾਰਮ ਹੈਗਾ। ਮੇਰੇ ਖਿਆਲ ਦੇ ਨਾਲ ਯੋਗਿੰਦਰ ਯਾਦਵ ਹੋਰਾਂ ਦਾ ਜਿਹੜਾ ਪੇਜ ਹੈ ਲਾਈਵ ਹੁੰਦੇ ਆ ਡੇਲੀ, ਤੁਸੀਂ ਉਹਨਾਂ ਦੇ ਪੇਜ ਤੇ ਜਦੋਂ ਮੈਸੇਜ ਦੇ ਥਰੂ ਕੰਟੈਕਟ ਕਰੋਗੇ ਤਾਂ ਤੁਹਾਨੂੰ ਮਿਲ ਜਾਣਾ ਲਿੰਕ ਵਗੈਰਾ, ਉਹਨਾਂ ਦੀ ਜਿਹੜੀ ਕੋਈ ਅਫੀਸ਼ੀਅਲ ਵੈਬਸਾਈਟ ਹੋਏਗੀ, ਕਿਉਂਕਿ ਸਵਰਾਜ ਨਾਂ ਤੇ ਚਲਾਉਂਦੇ ਆ ਇਹ ਮੁਹਿੰਮ, ਦੋਨੇ ਸਾਥੀ ਨੇ। ਮੇਰੇ ਖਿਆਲ ਦੇ ਨਾਲ ਠੀਕ ਆ, ਤੁਹਾਡਾ ਕਹਿਣਾ ਠੀਕ ਆ, ਕਿਉਂਕਿ ਦੇਖੋ ਮੈਂ ਖੁਦ ਇਸ ਹੱਕ ਦੇ ਵਿੱਚ ਆ ਕਿ ਜਿੱਦਾਂ ਕਹਿ ਲਓ, ਮੈਂ ਕਹਿਣਾ ਹੁੰਦਾ ਕਿ ਜਿਹਨੇ ਬੋਲਣਾ ਹੀ ਨਹੀਂ ਉਹਦੇ ਲਈ ਜੈਤੋਂ ਕੀ ਜਲੰਧਰ ਕੀ, ਤੇ ਜਿਹੜਾ ਇੱਕ ਟਵੀਟ ਨਾਲ ਹਿੱਲ ਜਾਵੇ ਉਹ ਨਿਆਂ ਦਾ ਮੰਦਰ ਕੀ। ਮੈਂ ਕਹਿੰਦਾ ਕਹਿਣ ਦਾ ਮਤਲਬ ਹੈ ਕਿ ਏਡੀ ਵੱਡੀ ਨਿਆਂ ਸੰਸਥਾ ਯਾਰ ਇੱਕ ਟਵੀਟ ਤੋਂ ਇੱਥੋਂ ਤੱਕ ਪਹੁੰਚ ਜਾਵੇ, ਔਰ ਐਕਟਿਵਿਸਟ ਆਦਮੀ ਆ, ਪੋਲੀਟੀਕਲ ਉਹਨਾਂ ਦੀ ਬਹੁਤ ਵੱਡੀ ਜਰਨੀ ਆ, ਉਹਨਾਂ ਦੇ ਪਿਤਾ ਜੀ ਕੇਂਦਰ ਦੇ ਕਾਨੂੰਨ ਮੰਤਰੀ ਤੱਕ ਰਹਿ ਚੁੱਕੀ ਆ। ਫਰਜ਼ ਕਰੋ ਜੇ ਸੁਪਰੀਮ ਕੋਰਟ ਇਹ ਗੱਲ ਕਹਿ ਦੇਵੇ ਕਿ ਠੀਕ ਆ ਭੂਸ਼ਣ ਜੀ ਅਸੀਂ ਤੁਹਾਨੂੰ ਮੰਨਦੇ ਆ ਤੁਸੀਂ ਗਲਤ ਕੀਤਾ, ਬਟ ਤੁਸੀਂ ਇੱਕ ਐਕਟਿਵਿਸਟ ਹੋ, ਸਮਾਜ ਪ੍ਰਤੀ ਤੁਸੀਂ ਬਹੁਤ ਨਿਸ਼ਠਾ ਰੱਖਦੇ ਹੋ, ਕਾਨੂੰਨ ਦੇ ਵਿੱਚ ਵੀ ਤੁਹਾਡੀ ਇੱਕ ਬਹੁਤ ਵੱਡੀ ਪਛਾਣ ਆ, ਅਸੀਂ ਤੁਹਾਨੂੰ ਦੋਸ਼ੀ ਠਹਿਰਾ ਕੇ ਆਵਾਜ਼ ਨਹੀਂ ਦਿਵਾਉਣਾ ਚਾਹੁੰਦੇ ਕਿ ਮੈਸੇਜ ਆਵੇ ਕਿ ਕਾਨੂੰਨ ਨੇ ਕਿਸੇ ਸ਼ਖਸ ਦੀ ਜਿਹੜਾ ਕਿ ਬਹੁਤ ਵੱਡੇ ਵੱਡੇ ਸਰੋਕਾਰ ਜਿਹੜੇ ਜਨ ਸਰੋਕਾਰ ਹੁੰਦੇ ਆ ਚੁੱਕਦਾ, ਸੋ ਇਸ ਕਰਕੇ ਅਸੀਂ ਤੁਹਾਡੀ ਆਵਾਜ਼ ਨਹੀਂ ਦਬਾ ਰਹੇ। ਤਾਂ ਮੇਰੇ ਖਿਆਲ ਦੇ ਨਾਲ ਉਹ ਮਿਸਾਲ ਜ਼ਿਆਦਾ ਸੀ, ਉਹ ਵਧੀਆ ਮਿਸਾਲ ਬਣਨੀ ਸੀ। ਫਿਰ ਤੁਸੀਂ ਵੀ ਸ਼ਾਇਦ ਕਹਿੰਦੇ ਕਿ ਹਾਂ ਯਾਰ ਤੁਹਾਡੀ ਕੋਰਟ ਨੇ ਠੀਕ ਕੀਤਾ, ਸਰਵਉੱਚ ਅਦਾਲਤ ਨੇ ਇੱਕ ਵੱਖਰਾ ਰਾਹ ਕੱਢਿਆ, ਇੱਕ ਵੱਖਰੀ ਮਿਸਾਲ ਪੈਦਾ ਕੀਤੀ। ਤਾਂ ਮੇਰੇ ਖਿਆਲ ਦੇ ਨਾਲ ਇਹੀ ਚੀਜ਼ ਆ। ਪਰ ਪ੍ਰਸ਼ਾਂਤ ਭੂਸ਼ਣ ਜਿੱਥੋਂ ਤੱਕ ਜਾਣਦਾ ਮੈਂ ਕਿ ਉਹ ਅੱਗੇ ਸਿਧਾਂਤਕ ਲੜਾਈ ਲੜਨਗੇ, ਸਜ਼ਾ ਸੁਝਾ ਤੇ ਉਹਨਾਂ ਨੇ ਕਹਿਤਾ ਜਿਹੜੀ ਹੋਣੀ ਆ ਸੋ ਹੋਣੀ ਆ। ਪਰ ਮੇਰੇ ਖਿਆਲ ਦੇ ਨਾਲ ਬਹੁਤ ਹੱਦ ਤੱਕ ਸੋਚਣ ਵਿਚਾਰਨ ਦਾ ਵਿਸ਼ਾ ਕਿ ਸਾਨੂੰ ਜੇ ਮੰਨ ਲਓ ਅਸੀਂ ਕਿਸੇ ਵੀ ਮਾਮਲੇ ਦੇ ਵਿੱਚ ਕੋਰਟ ਨੂੰ ਅਸੀਂ ਕੰਡੈਮ ਕਰਨਾ ਜਾਂ ਅਸੀਂ ਕੋਰਟ ਨੂੰ ਕ੍ਰਿਟੀਸਾਈਜ਼ ਕਰਨਾ ਜਾਂ ਕੋਰਟ ਦੇ ਫੈਸਲੇ ਦੇ ਮੁਤਲਕ ਕੋਈ ਗੱਲਬਾਤ ਕਰਨੀ, ਆਲੋਚਨਾ ਕਰਨੀ ਹੈ, ਜੱਜਾਂ ਦਾ ਜੋ ਇੱਕ ਰਿਕਾਰਡ ਰਿਹਾ ਪਿਛਲੇ 20-30 ਸਾਲ ਦਾ, ਜੇ ਅਸੀਂ ਉਹਦੇ ਤੇ ਬੋਲਣਾ ਤਾਂ ਸਾਡਾ ਦਾਇਰਾ ਕੀ ਆ। ਕੋਰਟ ਨੇ ਸਾਨੂੰ ਇਹ ਕਹਿ ਰੱਖਿਆ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਆ, ਪਰ ਉਸ ਆਜ਼ਾਦੀ ਤੇ ਜੇ ਅਸੀਂ ਨਿਆਂ ਦੇ ਮਾਮਲੇ 'ਚ ਅੱਗੇ ਕੋਈ ਗੱਲਬਾਤ ਕਰਨੀ ਆ ਤਾਂ ਫਿਰ ਘੱਟੋ ਘੱਟ ਸਾਡੀ ਮਰਿਆਦਾ ਤੇ ਤੈਅ ਕਰ ਦੇਣਾ, ਪਰਿਭਾਸ਼ਿਤ ਕਰ ਦੇਣਾ ਕਿ ਕੋਈ ਵੀ ਐਕਟਿਵਿਸਟ ਆ, ਕੋਈ ਵੀ ਵਕੀਲ ਆ, ਕੋਈ ਵੀ ਨਾਗਰਿਕ ਆ, ਉਹ ਇੱਥੋਂ ਤੱਕ ਬੋਲ ਸਕਦਾ। ਕਿਉਂਕਿ ਕੰਟੈਂਟ ਆਫ ਕੋਰਟ ਤੇ ਕਿਸੇ ਦੀ ਵੀ, ਹੁਣ ਜੇ ਮੈਂ ਬੋਲ ਰਿਹਾ, ਮੈਂ ਖਬਰ ਦੇ ਰਿਹਾ, ਤੁਹਾਨੂੰ ਸੂਚਨਾ ਦੇ ਰਿਹਾ ਜਾਂ ਆਪਣਾ ਪੁਆਇੰਟ ਆਫ ਵਿਊ ਰੱਖ ਰਿਹਾ, ਤੇ ਕੱਲ ਨੂੰ ਜੇ ਸੁਪਰੀਮ ਕੋਰਟ ਚਾਹਵੇ ਤੇ ਮੈਨੂੰ ਵੀ ਨੋਟਿਸ ਕਰ ਸਕਦੀ ਹੈ ਕਿ ਹਾਂ ਭਾਈ ਤੂੰ ਕੌਣ ਹੋਣਾ ਸਾਡੀ ਇਸ ਤਰ੍ਹਾਂ ਅਵਗਿਆ ਕਰਨ ਵਾਲਾ, ਕਿਉਂਕਿ ਮਾਮਲਾ ਜਿਹੜਾ ਉਹ ਸਾਡੇ ਕੋਲ ਸਜ਼ਾ ਕੀ ਸੁਣਾਉਣੀ, ਤੂੰ ਸਾਨੂੰ ਪਹਿਲਾਂ ਹੀ ਰਾਏ ਦੇ ਰਿਹਾ ਕਿ ਹਾਂ ਭਾਈ ਵਿਚਾਲੜਾ ਰਸਤਾ ਕੱਢ ਲਵੇ ਕੋਰਟ। ਸੋ ਇਹ ਵੀ ਹੋ ਸਕਦਾ ਕਿ ਕੱਲ ਨੂੰ ਇੱਥੋਂ ਤੱਕ ਵੀ ਮਸਲਾ ਚੱਲ ਜਾਵੇ। ਪਰ ਇਹਦੇ ਨਾਲ ਕੀ ਆ ਕਿ ਸਾਡਾ ਜਿਹੜਾ ਨਿਆਂ ਪ੍ਰਬੰਧ ਆ ਮੇਰੇ ਖਿਆਲ ਦੇ ਨਾਲ ਉਹ ਇੱਕ ਅੱਛੀ ਪਿਰਤ ਨਹੀਂ ਪਾਏਗਾ। ਜੀ ਤੇ ਅਟਾਰਨੀ ਜਨਰਲ ਵੀ ਜਿਹੜੇ ਇੰਡੀਆ ਦੇ ਉਹਨਾਂ ਨੇ ਕੁਛ ਇਸ ਦੇ ਉੱਤੇ ਟਿੱਪਣੀ ਕੀਤੀ ਸੀ। ਇਹ ਅਟਾਰਨੀ ਜਨਰਲ ਤਾਂ ਦਾਜ ਦੀ ਗੱਲ ਆ ਕਿ ਉਹ ਸਰਕਾਰ ਵੱਲੋਂ ਬੋਲਣਗੇ ਨਾ, ਕਿਉਂਕਿ ਸਰਕਾਰ ਦੇ ਬੁਲਾਰੇ ਆ ਐਡਵੋਕੇਟ ਜਨਰਲ, ਕਿਉਂਕਿ ਉਹ ਰਾਏ ਮੰਗ ਲੈਂਦੇ ਹੁੰਦੇ ਆ, ਕੋਰਟ ਵਾਲੇ ਰਾਏ ਮੰਗ ਲੈਂਦੇ ਆ ਕਿ ਹਾਂ ਭਾਈ ਕੀ ਗੱਲਬਾਤ ਹੈ, ਤਾਂ ਉਹਨਾਂ ਨੇ ਤਾਂ ਫਿਰ ਰਾਏ ਜਿਹੜੀ ਆ ਉਹ ਆਪਣੀ ਰੱਖਣੀ ਸਰਕਾਰ ਵੱਲੋਂ ਉਹ ਰੱਖਣੀ ਆ। ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਵੇਖੋ ਨਾ, ਜਿਹੜਾ ਇਹਨਾਂ ਦਾ ਦੂਸਰਾ ਮਾਮਲਾ ਸੀਗਾ ਉਹ 11 ਸਾਲ ਪੁਰਾਣਾ ਸੀਗਾ, ਉਹ ਵੀ ਨਾਲ ਚਲਾ ਦਿੱਤਾ ਕੋਰਟ ਨੇ, ਉਹ ਵੀ ਚਲਾ ਦਿੱਤਾ 11 ਸਾਲ ਪਿੱਛੇ ਵੀ, 11 ਸਾਲਾਂ ਦੇ ਵਿੱਚ ਉਹ ਵੀ ਚਲਾ ਦਿੱਤਾ। ਤੇ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਮਾਮਲਾ ਥੋੜਾ ਜਿਹਾ ਮੈਂ ਕਹੂੰਗਾ ਕਿ ਦੂਸਰੇ ਪਾਸੇ ਜਾਂਦਾ ਹੈ ਕਿ ਕੀ ਐਸਾ ਵਾਪਰਿਆ। ਪਰ ਦੂਜੀ ਗੱਲ ਜਿਹੜੀ ਦੇਖੋ ਕਰਨ ਵਾਲੀ ਹੈ ਕਿ ਠੀਕ ਆ ਚਲੋ ਮੈਂ ਆਪਾਂ ਕਿਉਂਕਿ ਕੋਰਟ ਦਾ ਇੱਕ ਅਧਿਕਾਰ ਖੇਤਰ, ਉਸ ਅਧਿਕਾਰ ਖੇਤਰ 'ਚ ਆਪਾਂ ਦਾਖਲ ਨਹੀਂ ਹੋ ਸਕਦੇ, ਆਪਣੇ ਕੋਲ ਨਾ ਮਹਾਰਤ ਹੈ ਨਾ ਕੋਈ ਡਿਗਰੀ ਆ। ਬਟ ਗੱਲ ਇਹ ਆ ਕਿ ਸਾਡੇ ਕੋਲ ਇਸ ਤੋਂ ਪਹਿਲਾਂ ਇੱਕ ਬਹੁਤ ਵੱਡਾ ਮੁੱਦਾ ਪਿਆ ਵਾ, ਜਿਹੜੀ 370 ਮਨਸੂਖ ਕੀਤੀ ਗਈ ਆ, ਜਿਹੜੀ ਕਿ ਲੱਖਾਂ ਲੋਕਾਂ ਦੇ ਨਾਲ ਜੁੜੀ ਹੈ, ਲੱਖਾਂ ਲੋਕਾਂ ਦਾ ਜਿੱਦਾਂ ਕਹੀਏ ਕਿ ਜੀਵਨ ਉਹਦੇ ਨਾਲ ਜੁੜਿਆ। ਇੱਕ ਕੌਮ ਦੀ ਘੱਟ ਗਿਣਤੀ ਕੌਮ ਜਿਹੜੀ ਆ
ਉਹਦੀ ਇੱਕ ਸੀਮਤ ਗਿਣਤੀ ਆ ਇੱਕ ਖਿੱਤੇ ਦੇ ਵਿੱਚ, ਉਹਦੀ ਪੋਲੀਟੀਕਲ ਪਾਵਰ ਦਾ ਮਸਲਾ ਹੈ। ਤਾਂ ਉਹ ਮਾਮਲਾ ਪਿਛਲੇ ਲਾ ਲਓ ਕਿ 5 ਅਗਸਤ ਦਾ ਪੈਂਡਿੰਗ ਪਿਆ, 5 ਅਗਸਤ ਤੋਂ 5 ਦੇ ਲੇਟ ਗਿਆ ਹੋਊਗਾ, ਚਲੋ ਪਿਛਲੇ ਸਾਲ ਦੀ ਅਗਸਤ ਦਾ ਉਹ ਮਾਮਲਾ ਪੈਂਡਿੰਗ ਪਿਆ। ਉਹਦੇ ਤੇ ਕੋਈ ਫੈਸਲਾ ਹਾਲ ਦੀ ਘੜੀ ਮਾਨਯੋਗ ਸੁਪਰੀਮ ਕੋਰਟ ਨੇ ਨਹੀਂ ਕੀਤਾ। ਫਿਰ ਇਸ ਤੋਂ ਇਲਾਵਾ ਜੇ ਦੂਜਾ ਮਾਮਲਾ ਦੇਖੀਏ ਕਿ ਰਾਮ ਮੰਦਿਰ ਦੇ ਮਾਮਲੇ ਦੇ ਵਿੱਚ ਸੁਣਵਾਈ ਹੋ ਗਈ, ਨਵੇੜਾ ਹੋ ਗਿਆ, ਚਲੋ ਮੁਬਾਰਕਬਾਦ, ਸਭ ਕੁਝ ਠੀਕ ਹੋ ਗਿਆ। ਪਰ ਜਿਨ੍ਹਾਂ ਨੇ ਬਾਬਰੀ ਮਸਜਿਦ ਢਾਈ, ਤੇ ਬਾਬਰੀ ਮਸਜਿਦ ਉਦੋਂ ਢਾਈ ਜਦੋਂ ਸੁਪਰੀਮ ਕੋਰਟ ਦੀ ਰੋਕ ਸੀਗੀ, ਮਤਲਬ ਕਿ ਸਿੱਧੇ ਤੌਰ ਤੇ ਕੋਰਟ ਨੂੰ ਚੈਲੰਜ, ਉਹਨਾਂ ਦਾ ਮਾਮਲਾ ਹਾਲੇ ਤੱਕ ਨਹੀਂ ਨਿਬੇੜਿਆ ਗਿਆ। ਤੀਜੀ ਉਦਾਹਰਨ ਆ ਕਿ ਜਿਸ ਵਕਤ ਇਹਨਾਂ ਨੇ ਦਿੱਤਾ ਵਾ ਸ਼ਬਰੀ ਮੰਦਿਰ ਦਾ ਇੱਕ ਜਿੱਦਾਂ ਕਹ ਲਓ ਹਨਾ, ਉਸ ਵੇਲੇ ਅਮਿਤ ਸ਼ਾਹ ਜੀ ਨੇ ਇੱਕ ਰੈਲੀ ਕੀਤੀ ਕੇਰਲ ਦੇ ਵਿੱਚ, ਕਿਉਂਕਿ ਮਾਮਲਾ ਕੇਰਲ ਦਾ ਸੀ। ਉਹਨਾਂ ਨੇ ਸਿੱਧੇ ਤੌਰ ਤੇ ਕੋਰਟ ਦੇ ਫੈਸਲੇ ਨੂੰ ਚੈਲੰਜ ਕੀਤਾ ਤੇ ਨਾਲ ਆਖ ਦਿੱਤਾ ਕਿ ਗੱਲ ਇਹ ਆ ਕਿ ਅਦਾਲਤਾਂ ਨੂੰ ਚਾਹੀਦਾ ਕਿ ਉਹ ਵਿਹਾਰਕ ਫੈਸਲਾ ਕਰਨ, ਐਸਾ ਫੈਸਲਾ ਨਾ ਕਰਨ ਜੋ ਮੰਨਣਯੋਗ ਨਾ ਹੋਵੇ। ਇਹਨੂੰ ਕੀ ਕਹੋਗੇ ਤੁਸੀਂ? ਇਹਨੂੰ ਕੀ ਕਹੋਗੇ? ਔਰ ਉਸ ਤੋਂ ਬਾਅਦ ਲਾਠੀਆਂ ਲੈ ਕੇ ਕਾਂਗਰਸੀ ਵੀ ਉਹਦੇ 'ਚ ਸ਼ਾਮਲ ਸੀ, ਉਹਦੇ 'ਚ ਭਾਜਪਾ ਵਾਲੇ ਵੀ ਸ਼ਾਮਲ ਸੀ, ਉਹਦੇ 'ਚ RSS ਵਾਲੇ ਵੀ ਸ਼ਾਮਲ ਸੀ। ਤੁਹਾਨੂੰ ਯਾਦ ਹੈ ਨਾ ਕਿ ਉਸ ਫੈਸਲੇ ਦੇ ਉਲਟ ਕੇਰਲ ਦੇ ਵਿੱਚ ਕੀ ਹੋਇਆ ਸੀ? ਕੀ ਉਹ ਅਦਾਲਤ ਦੀ ਅਵਗਿਆ ਨਹੀਂ ਹੈ? ਸਾਨੂੰ ਇਹ ਚੀਜ਼ਾਂ ਵੀ ਤਾਂ ਵੇਖਣੀਆਂ ਪੈਣਗੀਆਂ। ਫਿਰ ਸਾਨੂੰ ਇਹ ਵੀ ਵੇਖਣਾ ਪਊਗਾ ਕਿ ਜਿਹੜੇ ਜੱਜ ਸੁਪਰੀਮ ਕੋਰਟ ਤੋਂ ਨਿਕਲ ਕੇ ਸੁਪਰੀਮ ਕੋਰਟ ਦੇ ਵਿਹੜੇ 'ਚ ਬਹਿ ਕੇ ਸੁਪਰੀਮ ਕੋਰਟ ਦੀ ਕਾਰਜਸ਼ੈਲੀ ਨੂੰ ਇੱਕ ਐਸੇ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਰੱਖਦੇ ਆ ਕਿ ਦੁਨੀਆ ਹਿੱਲ ਜਾਂਦੀ ਆ, ਉਹ ਕੀ ਸੀਗੀ? ਤਾਂ ਇਹ ਵੀ ਤਾਂ ਵੇਖਣਾ ਪਊਗਾ ਨਾ ਫਿਰ। ਜੀ 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 ਮਿੰਟੂ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ। ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ, ਤੇ ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ, ਤੇ ਸਰੋਤਿਓ ਇਹ ਸੀਗਾ ਖਬਰ ਤੇ ਨਜ਼ਰ ਪ੍ਰੋਗਰਾਮ ਮਿੰਟੂ ਗੁਰਸਰੀਆ ਹੁਣਾਂ ਦੇ ਨਾਲ, ਤੇ ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM।